हरप्रीत सिंह पिंटू, सरबड़ सिंह सब्बा ते परमजीत सिंह पम्मा इन्हां दे UAPA असला एक्ट ते भारत सरकार खिलाफ जंग छेड़न दे केस जिहड़े सी 2014 दे विच ਇਹ ਧਾਰਾਵਾਂ ਲਾ ਕੇ ਇਹਨਾਂ ਨੂੰ ਜੇਲ੍ਹ 'ਚ ਸੁੱਟਿਆ ਗਿਆ ਸੀ। ਅੱਜ ਇਸ ਕੇਸ ਦਾ ਫੈਸਲਾ ਹੋਇਆ ਤੇ ਇਹ ਸਾਰੇ ਦੇ ਸਾਰੇ ਬਰੀ ਕਰ ਦਿੱਤੇ ਗਏ। ਜਿਹੜਾ ਕਹਿੰਦੇ ਸੀ ਅਸਲਾ ਫੜ ਲਿਆ, ਇਹਨਾਂ ਤੇ UAPA ਲਾਓ, ਇਹਨਾਂ ਨੇ ਦੇਸ਼ ਖਿਲਾਫ ਜੰਗ ਛੇੜਤੀ। ਹੁਣ ਇਹਨਾਂ ਦੀ ਹੀ ਅਦਾਲਤ ਆ, ਇਹਨਾਂ ਦੇ ਹੀ ਸਾਰੇ ਸਿਸਟਮ ਨੂੰ ਅੱਜ ਸ਼ਰਮ ਆਉਣੀ ਚਾਹੀਦੀ ਆ ਕਿ ਅਸੀਂ ਕਿਵੇਂ ਸਿੱਖ ਨੌਜਵਾਨਾਂ ਤੇ ਝੂਠਾ ਮੁਕੱਦਮਾ ਬਣਾਇਆ ਸੀ। ਜਿਹੜਾ ਗੋਦੀ ਮੀਡੀਆ ਨੇ ਉਦੋਂ ਭਕਾਈ ਮਾਰੀ, ਲਗਾਤਾਰ ਇਹਨਾਂ ਨੌਜਵਾਨਾਂ ਦੇ ਚਿਹਰੇ ਦਿਖਾ ਕੇ ਭੰਡੀ ਪ੍ਰਚਾਰ ਕੀਤਾ ਕਿ ਬਹੁਤ ਖਤਰਨਾਕ ਦਹਿਸ਼ਤਗਰਦ ਫੜ ਲਏ, ਅੱਤਵਾਦੀ ਫੜ ਲਏ, ਇਹਨਾਂ ਨੇ ਤਾਂ ਜੀ ਬੰਦੇ ਮਾਰ ਦੇਣੇ ਸੀ। ਤੇ ਜਿਹੜਾ ਇਹਨਾਂ ਦੇ ਬਾਰੇ ਇੰਨਾ ਭੰਡੀ ਪ੍ਰਚਾਰ ਕੀਤਾ, ਜਿਹੜਾ ਇਹਨਾਂ ਦਾ ਟਾਈਮ ਜੇਲ੍ਹ 'ਚ ਖਰਾਬ ਕਰਾਇਆ, ਉਹਦਾ ਹੁਣ ਕੌਣ ਦੇਣਦਾਰ? ਜਿਹੜੇ ਲੋਕ ਇਸ ਭਕਾਈ ਮਗਰ ਲੱਗ ਕੇ ਆਪ ਭਕਾਈ ਮਾਰਦੇ ਆ, ਕਹਿੰਦੇ ਅਖਬਾਰ 'ਚ ਆਇਆ ਸੀ, ਮੈਂ TV ਤੇ ਸੁਣਿਆ, ਯਾਰ ਇੱਥੋਂ ਝੂਠ ਥੋੜੀ ਬੋਲਦੇ ਹੋਣੇ। ਉਹਨਾਂ ਨੂੰ ਬੇਨਤੀ ਕਰਨਾ ਵੀ ਜਦੋਂ ਤੁਹਾਡੇ ਆਪਦੇ ਪੁੱਤ ਨੂੰ, ਤੁਹਾਡੇ ਆਪਦੇ ਭਰਾ ਨੂੰ, ਤੁਹਾਡੇ ਆਪਦੇ ਕਿਸੇ ਕਰੀਬੀ ਨੂੰ ਫੜ ਕੇ ਪੁਲਿਸ ਨੇ ਝੂਠੀ ਸਟੋਰੀ ਬਣਾਈ, ਉਦੋਂ ਤੁਹਾਨੂੰ ਖੁਦ ਨੂੰ ਪਤਾ ਲੱਗ ਜੂਗਾ ਕਿ ਵਾਕਿਆ ਹੀ ਪੁਲਿਸ ਧੱਕਾ ਕਰਦੀ। ਸਾਡੀ ਹੀ ਕੌਮ ਦੇ ਲੋਕਾਂ ਕੋਲੋਂ, ਸਾਡੀ ਹੀ ਕੌਮ ਦੇ ਬੱਚਿਆਂ ਨੂੰ ਕਿਵੇਂ ਭੰਡੀ ਪ੍ਰਚਾਰ ਕਰਵਾਇਆ ਜਾਂਦਾ, ਕਿਵੇਂ ਉਹਨਾਂ ਨੂੰ ਮਾੜਾ ਬਣਾਇਆ ਜਾਂਦਾ। ਅਸਲ ਵਿੱਚ ਇੱਕ ਪੂਰੇ ਦਾ ਪੂਰਾ ਸਿੱਖ ਦਾ ਅਕਸ ਪੂਰੀ ਕੌਮ ਨੂੰ ਦੁਨੀਆ ਦੇ ਵਿੱਚ ਟੈਰੋਰਿਸਟ ਦੇ ਤੌਰ ਤੇ ਗਰਦਾਨਣ ਦੇ ਲਈ ਇਹ ਉਪਰਾਲੇ ਜਿਹੜੇ ਆ ਭਾਰਤ ਸਰਕਾਰ ਕਰ ਰਹੀ ਆ। ਅਮਰੀਕਾ ਦੇ ਵਿੱਚ ਹੋਵਕੌਨ ਸ਼ਹਿਰ ਆ ਜਿਹੜਾ, ਉੱਥੋਂ ਦਾ ਮੇਅਰ ਆ ਮਿਸਟਰ ਰਵੀ S ਭੱਲਾ, ਉਹਦੇ ਖਿਲਾਫ ਜਿਸ ਤਰੀਕੇ ਨਾਲ ਨਫ਼ਰਤਪੂਰਨ ਟਿੱਪਣੀਆਂ ਤੇ ਹੋਰ ਸਾਰਾ ਕੁਝ ਚੱਲ ਰਿਹਾ, ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ, ਚਿੱਠੀਆਂ, ਤੇ ਇਸ ਗੱਲ ਦੇ ਉੱਤੇ ਉਹ ਲੋਕ ਹੁਣ ਦਰਜੇ ਬੱਟੀ ਬੈਠੇ ਆ ਜਿਨ੍ਹਾਂ ਨੂੰ ਹਿੰਦੂ ਸਿੱਖ ਏਕਤਾ ਦਾ ਬੁਖਾਰ ਚੜਿਆ ਹੁੰਦਾ ਤੇ ਭਾਰਤ ਮਾਤਾ ਤੇ ਤਿਰੰਗੇ ਦੀਆਂ ਸਲਾਮੀਆਂ ਜਿਨ੍ਹਾਂ ਨੂੰ ਚੜ੍ਹਦੇ ਆ। ਭਾਰਤੀ ਹਕੂਮਤੀ ਤੰਤਰ ਜਿਹੜਾ ਹਿੰਦੂ ਇੰਡੀਅਨ ਸਟੇਟ ਆ, ਇਹ ਸਿੱਖਾਂ ਅਤੇ ਸਿੱਖੀ ਦੀ ਹਰ ਤਰੀਕੇ ਨਾਲ ਖੋਰਾ ਖੋਜ ਮਟਾਉਣ ਦੇ ਲਈ ਬਜਾਇਦਾ। ਪਰ ਇਹ ਗੱਲ ਪੱਕੀ ਆ ਕਿ ਪੰਗਾ ਲੈਣਾ ਤਾਂ ਸੌਖਾ, ਪਰ 21 ਦੇ 41 ਵੀ ਪੈਂਦੇ ਆ, 51 ਵੀ ਪੈਂਦੇ ਆ, 101 ਵੀ ਪੈਂਦੇ ਆ। ਇੰਦਰਾ ਗਾਂਧੀ ਨੂੰ ਇਹੀ ਵਹਿਮ ਸੀ, ਅਬਦਾਲੀ ਨੂੰ ਵੀ ਇਹੀ ਵਹਿਮ ਸੀ। ਪਰਾਲੀ ਸਾੜਨ ਕਾਰਨ ਦਿੱਲੀ 'ਚ ਫੈਲੇ ਪ੍ਰਦੂਸ਼ਣ ਦੇ ਪੰਜਾਬ ਦੇ ਮੁੱਖ ਸਕੱਤਰ ਨੂੰ ਨੋਟਿਸ ਵੀ ਜਾਰੀ ਕਰਤਾ ਦਿੱਲੀ ਵਾਲੇ ਨੇ। ਇੰਨੀ ਨਫ਼ਰਤ ਆ। ਜੇ ਤੁਹਾਨੂੰ ਪੰਜਾਬ ਇੰਨਾ ਹੀ ਮਾੜਾ ਲੱਗਦਾ, ਤੁਹਾਡੇ ਇੱਥੇ ਆਏ ਦਿਨ ਕਦੇ ਪਰਾਲੀ ਨੂੰ ਧੂਆਂ ਲਾ ਕੇ ਆਏ, ਧੂਆਂ ਬਰੋਲ ਕਰਦੇ ਆ ਪੰਜਾਬ ਵਾਲੇ, ਕਦੇ ਕੁਛ ਕਰਦੇ ਆ, ਵੀ ਫੜ ਕੇ ਇਹਨਾਂ ਨੂੰ ਅੱਡ ਕਰ ਦੋ। ਥਾਂ ਥਾਂ ਦੇ ਉੱਤੇ ਇਹਨਾਂ ਨੇ ਰਾਵਣ ਸਾੜਨੇ, ਤੇ ਕੋਈ ਕਹਿੰਦਾ ਜੀ ਮੈਂ 52 ਫੁੱਟ ਦਾ ਬਣਾਇਆ, ਦੂਜਾ ਕਹਿੰਦਾ ਸਾਡੇ 101 ਫੁੱਟ ਦਾ। ਉਹ ਜਿਹੜਾ ਸਾਰੇ ਉੱਤਰੀ ਭਾਰਤ ਵਿੱਚ ਥਾਂ ਥਾਂ ਤੇ ਰਾਵਣ ਸਾੜ ਕੇ ਪੋਲਿਊਸ਼ਨ ਕਰਨਾ, ਪ੍ਰਦੂਸ਼ਣ ਕਰਨਾ, ਉਹਨੇ ਜਿਹੜਾ ਚੰਦ ਚੜ੍ਹਨਾ ਉਹ ਨਹੀਂ ਦਿੱਲੀ ਵਾਲਿਆਂ ਨੂੰ ਦਿਖਦਾ। ਪੰਜਾਬ ਦੇ ਲੋਕਾਂ ਦੇ ਉੱਤੇ ਐਵੇਂ ਚੜ੍ਹੇ ਆਉਂਦੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਰੂਆਤ ਦੇ ਵਿੱਚ ਇੱਕ ਚੰਗੀ ਖਬਰ ਜਿਹੜੀ ਆ ਉਹ ਸੰਗਤਾਂ ਨਾਲ ਸਾਂਝੀ ਕਰੀਏ ਕਿ ਕੁਛ ਸਮਾਂ ਪਹਿਲਾਂ ਸਾਡੀ ਕੌਮ ਦੇ ਕੁਛ ਸਿੱਖ ਨੌਜਵਾਨਾਂ ਨੂੰ ਫੜ ਕੇ ਉਹਨਾਂ ਤੇ ਦੇਸ਼ ਵਿਰੁੱਧ ਜੰਗ ਛੇੜਨ ਦਾ ਇੱਕ ਮੁਕੱਦਮਾ ਦਰਜ ਕੀਤਾ ਗਿਆ ਸੀਗਾ। ਇਹਦੇ ਵਿੱਚ ਹਰਪ੍ਰੀਤ ਸਿੰਘ ਪਿੰਟੂ, ਸਰਬੜ ਸਿੰਘ ਸੱਬਾ ਤੇ ਪਰਮਜੀਤ ਸਿੰਘ ਪੰਮਾ, ਇਹਨਾਂ ਦੇ UAPA ਅਸਲਾ ਐਕਟ ਤੇ ਭਾਰਤ ਸਰਕਾਰ ਖਿਲਾਫ ਜੰਗ ਛੇੜਨ ਦੇ ਕੇਸ ਜਿਹੜੇ ਸੀ 2014 ਦੇ ਵਿੱਚ ਇਹ ਧਾਰਾਵਾਂ ਲਾ ਕੇ ਇਹਨਾਂ ਨੂੰ ਜੇਲ੍ਹ 'ਚ ਸੁੱਟਿਆ ਗਿਆ ਸੀ। ਬਾਅਦ ਵਿੱਚ ਭਾਈ ਜਸਪਾਲ ਸਿੰਘ ਮੰਝਪੁਰ ਹੁਣੀ ਜਿਹੜੇ ਪੰਜਾਬ ਲਾਇਰਸ ਨਾਂ ਹੇਠ ਪੰਜਾਬ ਦੇ ਵਿੱਚ ਉਹਨਾਂ ਸਿੱਖ ਨੌਜਵਾਨਾਂ ਦੇ ਕੇਸਾਂ ਦੀ ਪੈਰਵਾਈ ਕਰਦੇ ਆ, ਜਿਨ੍ਹਾਂ ਦੇ ਉੱਤੇ ਭਾਰਤੀ ਹਕੂਮਤ ਝੂਠੇ ਪਰਚੇ ਜਿਹੜੇ ਆ ਬਣਾ ਕੇ ਉਹਨਾਂ ਨੂੰ ਸਿੱਖ ਹੋਣ ਕਰਕੇ ਜੇਲ੍ਹਾਂ 'ਚ ਸੁੱਟਦੀ ਹੈ। ਸੋ ਉਦੋਂ ਇਹਨਾਂ ਨੌਜਵਾਨਾਂ ਦੀਆਂ ਜ਼ਮਾਨਤਾਂ ਦੀ ਪੰਜਾਬ ਲਾਇਰਸ ਵੱਲੋਂ ਭਾਈ ਜਸਪਾਲ ਸਿੰਘ ਮੰਝਪੁਰ ਹੁਣਾਂ ਦੀ ਮਿਹਨਤ ਸਦਕਾ ਹੋਈਆਂ ਸੀ। ਅੱਜ ਇਸ ਕੇਸ ਦਾ ਫੈਸਲਾ ਹੋਇਆ ਤੇ ਇਹ ਸਾਰੇ ਦੇ ਸਾਰੇ ਬਰੀ ਕਰ ਦਿੱਤੇ ਗਏ। ਚਲੋ ਇਹ ਗੱਲ ਤਾਂ ਸਾਡੇ ਲਈ ਸਾਰਿਆਂ ਲਈ ਮੁਬਾਰਕ ਵਾਲੀ, ਵਧਾਈ ਵਾਲੀ ਆ ਕਿ ਸਾਡੀ ਕੌਮ ਦੇ ਬੱਚੇ, ਸਾਡੇ ਭਰਾ ਬਰੀ ਹੋਏ। ਗੱਲ ਇਸ ਤੋਂ ਅਗਲੀ ਆ
ਵੀ ਜਿਹੜਾ ਕਹਿੰਦੇ ਸੀ ਅਸਲਾ ਫੜ ਲਿਆ, ਇਹਨਾਂ ਤੇ UAPA ਲਾਓ, ਇਹਨਾਂ ਨੇ ਦੇਸ਼ ਖਿਲਾਫ ਜੰਗ ਛੇੜਤੀ। ਹੁਣ ਇਹਨਾਂ ਦੀ ਹੀ ਅਦਾਲਤ ਆ, ਇਹਨਾਂ ਦੇ ਹੀ ਸਾਰੇ ਸਿਸਟਮ ਨੂੰ ਅੱਜ ਸ਼ਰਮ ਆਉਣੀ ਚਾਹੀਦੀ ਆ ਕਿ ਅਸੀਂ ਕਿਵੇਂ ਸਿੱਖ ਨੌਜਵਾਨਾਂ ਤੇ ਝੂਠਾ ਮੁਕੱਦਮਾ ਬਣਾਇਆ ਸੀ। ਜਿਹੜੀਆਂ ਉਹਨਾਂ ਦਿਨਾਂ 'ਚ ਅਖਬਾਰਾਂ ਛਪੀਆਂ, ਖਾਸ ਤੌਰ ਤੇ ਜਿਹੜਾ ਗੋਦੀ ਮੀਡੀਆ ਨੇ ਉਦੋਂ ਭਕਾਈ ਮਾਰੀ, ਲਗਾਤਾਰ ਇਹਨਾਂ ਨੌਜਵਾਨਾਂ ਦੇ ਚਿਹਰੇ ਦਿਖਾ ਕੇ ਭੰਡੀ ਪ੍ਰਚਾਰ ਕੀਤਾ ਕਿ ਬਹੁਤ ਖਤਰਨਾਕ ਦਹਿਸ਼ਤਗਰਦ ਫੜ ਲਏ, ਅੱਤਵਾਦੀ ਫੜ ਲਏ, ਇਹਨਾਂ ਨੇ ਤਾਂ ਜੀ ਬੰਦੇ ਮਾਰ ਦੇਣੇ ਸੀ। ਮੈਂ ਅੱਗੇ ਵੀ ਕਈ ਵਾਰੀ ਇਹ ਗੱਲ ਆਪਣੇ ਸਰੋਤਿਆਂ ਨਾਲ ਸਾਂਝੀ ਕਰਦਾ ਰਿਹਾ ਵੀ ਐਵੇਂ ਟੈਲੀਵਿਜ਼ਨ ਦੇ ਉੱਤੇ ਜਾਂ ਅਖਬਾਰ ਦੇ ਉੱਤੇ ਕਿਸੇ ਥਾਣੇਦਾਰ ਦਾ, ਕਿਸੇ SSP ਦਾ, ਕਿਸੇ ਲੀਡਰ ਦਾ ਬਿਆਨ ਸੁਣ ਕੇ ਇੱਕਦਮ ਮੰਨ ਨਾ ਲਿਆ ਕਰੋ ਕਿ ਜੀ ਇਹ ਵਾਕਿਆ ਹੀ ਇਸ ਨੌਜਵਾਨ ਨੇ ਇਹ ਕੰਮ ਕੀਤਾ ਹੋਣਾ ਤਾਂਹੀਓ ਪੁਲਿਸ ਨੇ ਫੜਿਆ। ਮੈਂ ਖੁਦ ਆਪ ਵੀ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਦੀ ਲੰਘ ਕੇ ਆਪਦਾ ਤਜਰਬਾ ਸਾਡਾ, ਅਸੀਂ ਇੱਥੇ ਬੈਠੇ ਆ ਤੇ ਸਾਡੇ ਵਰਗੇ ਹੋਰ ਬੇਅੰਤ ਨੇ ਜਿਨ੍ਹਾਂ ਨੂੰ ਅੱਡ-ਅੱਡ ਮੌਕਿਆਂ ਦੇ ਉੱਤੇ ਝੂਠੇ ਕੇਸਾਂ 'ਚ ਫਸਾਉਂਦੀ ਆ ਸਰਕਾਰ, ਤੇ ਇੰਨਾ ਮੀਡੀਆ ਦੇ ਵਿੱਚ ਕੂੜ ਪ੍ਰਚਾਰ ਕੀਤਾ ਜਾਂਦਾ ਵੀ ਲੋਕਾਂ ਨੂੰ ਲੱਗਦਾ ਕਿ ਇਹਨਾਂ ਨਾਲੋਂ ਤਾਂ ਖਤਰਨਾਕ ਬੰਦਾ ਹੀ ਕੋਈ ਨਹੀਂ। ਤੇ ਇੱਥੇ ਹੁੰਦਾ ਕੀ ਆ, ਡਰਾਇੰਗ ਰੂਮ ਦੇ ਵਿੱਚ ਨਾਲੇ ਤਾਂ ਅਖਬਾਰ ਪੜ੍ਹੀ ਜਾਣਗੇ, ਨਾਲੇ ਚਾਹ ਦੇ ਕੱਪ ਦੇ ਵਿੱਚ ਬਿਸਕੁਟ ਜਿਹਾ ਭਿਉਂ ਕੇ ਕਰੀ ਜਾਣਗੇ ਓਏ ਹੋਏ ਆ ਤਾਂ ਆਪਣੇ ਮਹੱਲੇ 'ਚ ਹੀ ਰਹਿੰਦਾ ਸੀ, ਆਪਾਂ ਨੂੰ ਪਤਾ ਹੀ ਨਹੀਂ ਇੰਨਾ ਖਤਰਨਾਕ ਦਹਿਸ਼ਤਗਰਦ ਸੀਗਾ। ਸੋ ਸਾਡੀ ਹੀ ਕੌਮ ਦੇ ਲੋਕਾਂ ਕੋਲੋਂ, ਸਾਡੀ ਹੀ ਕੌਮ ਦੇ ਬੱਚਿਆਂ ਨੂੰ ਕਿਵੇਂ ਭੰਡੀ ਪ੍ਰਚਾਰ ਕਰਵਾਇਆ ਜਾਂਦਾ, ਕਿਵੇਂ ਉਹਨਾਂ ਨੂੰ ਮਾੜਾ ਬਣਾਇਆ ਜਾਂਦਾ। ਅਸਲ ਵਿੱਚ ਇੱਕ ਪੂਰੇ ਦਾ ਪੂਰਾ ਸਿੱਖ ਦਾ ਅਕਸ ਪੂਰੀ ਕੌਮ ਨੂੰ ਦੁਨੀਆ ਦੇ ਵਿੱਚ ਟੈਰੋਰਿਸਟ ਦੇ ਤੌਰ ਤੇ ਗਰਦਾਨਣ ਦੇ ਲਈ ਇਹ ਉਪਰਾਲੇ ਜਿਹੜੇ ਆ ਭਾਰਤ ਸਰਕਾਰ ਕਰ ਰਹੀ ਆ। ਹਿੰਦੂ ਸਿੱਖ ਏਕਤਾ ਬਣਾ ਰਹੇ ਨਾ ਅਗਲੇ 9 ਮਾਸ ਦਾ ਰਿਸ਼ਤਾ ਨਹੀਂ ਆ ਜਿਹੜਾ ਆਪਾਂ ਇਹਨਾਂ ਤੇ ਯਕੀਨ ਕੀਤਾ, ਫਿਰ ਉਹ ਆਪਾਂ ਨੂੰ ਅਕਲ ਤਾਂ ਦੇਣੀ ਆ ਨਾ ਵੀ ਸਾਡੇ ਤੇ ਯਕੀਨ ਨਾ ਕਰਿਆ ਕਰੋ, ਅਸੀਂ ਤਾਂ ਐਂ ਛੱਤਰ ਫੇਰਦੇ ਹੁੰਦੇ ਆ ਜਿਹੜਾ ਸਾਡੇ ਤੇ ਯਕੀਨ ਕਰੇ। ਐਵੇਂ ਆਪਣੇ ਲੀਡਰਾਂ ਨੇ 1947 ਮੌਕੇ ਇਹਨਾਂ ਦੇ ਉੱਤੇ ਯਕੀਨ ਕਰ ਲਿਆ। ਇਹਨਾਂ ਦਾ ਤਾਂ ਇਤਿਹਾਸ ਹੀ ਇਹ ਆ ਵੀ ਧੋਖਾ ਦੇਣਾ, ਠੱਗੀ ਮਾਰਨੀ। ਸੋ ਇਸ ਮੌਕੇ ਇੱਕ ਨਹੀਂ ਦੋ ਨਹੀਂ, ਭਾਰਤ ਦੇ ਵਿੱਚ ਤਾਂ ਕਰੋੜਾਂ ਹੀ ਹੋਣਗੇ, ਪਰ ਸਾਡੇ ਆਪ ਦੀ ਕੌਮ ਦੇ ਵਿੱਚ ਲੱਖਾਂ ਹੀ ਇਹੋ ਜਿਹੇ ਮਾਮਲੇ ਆ ਜਿੱਥੇ ਜਦੋਂ ਇਹ ਫੜਦੇ ਆ, ਜਦੋਂ ਮੁਕੱਦਮਾ ਦਰਜ ਕਰਦੇ ਆ, ਉਦੋਂ ਅਖਬਾਰਾਂ ਵਾਲੇ, ਮੀਡੀਆ ਵਾਲੇ ਕੋਈ ਨਹੀਂ ਪੁੱਛਦਾ ਉਸ ਨੌਜਵਾਨ ਦੇ ਬਾਰੇ, ਕੋਈ ਪੈਰਵਾਈ ਨਹੀਂ ਕਰਦਾ, ਕੋਈ ਖੋਜੀ ਪੱਤਰਕਾਰਤਾ ਵਾਲਾ ਤਾਂ ਕੰਮ ਹੀ ਮੁੱਕਿਆ ਹੋਇਆ ਵੀ ਆਪ ਕੋਈ ਗੱਲ ਲੱਭਣ ਵੀ ਇਹਨਾਂ ਨਾਲ ਸੱਚੀ ਇਹ ਗੱਲ ਹੋਈ ਆ। ਇੱਥੇ ਇੱਕ ਵਾਰੀ ਤਾਂ ਹੋਰ ਡਰਾਮਾ ਹੋਇਆ ਵੀ KPS ਗੱਲ DGP ਹੁੰਦਾ ਸੀ ਉਦੋਂ, ਤੇ ਉਹਨੇ ਪ੍ਰੈਸ ਕਾਨਫਰੰਸ ਕੀਤੀ ਕਿ ਜੀ ਕੱਲ ਅਸੀਂ ਨਾ ਸ਼ਾਮ ਦੇ ਟਾਈਮ ਸਾਡੀ ਪੁਲਿਸ ਪਾਰਟੀ ਨੇ ਫਲਾਣੇ ਇਲਾਕੇ ਦੇ ਵਿੱਚੋਂ 5 ਵਜੇ 4 ਵਜੇ ਸ਼ਾਮ ਨੂੰ ਨਾਕਾ ਲਾ ਕੇ ਆ ਬੰਦੇ ਫੜੇ ਆ ਤੇ ਅੱਜ ਇਹਨਾਂ ਦੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਤੇ ਉਹ ਪੱਤਰਕਾਰਾਂ ਦੇ ਵਿੱਚੋਂ ਬੰਦੇ ਕਹਿੰਦੇ ਜੀ ਇਹਦੇ ਬਾਰੇ ਤਾਂ ਤੁਸੀਂ ਸਾਨੂੰ ਕੱਲ ਸੁਨੇਹੇ ਲਾਤੇ ਸੀ ਦਿਨੇ ਹੀ, ਉਹਨੂੰ ਕਿਵੇਂ ਪਹਿਲੇ ਹੀ ਪਤਾ ਸੀਗਾ ਵੀ ਕੱਲ ਬੰਦੇ ਫੜੇ ਜਾਣੇ। ਸੋ ਇਸ ਤਰੀਕੇ ਦੇ ਕਾਂਡ ਇਸ ਮੁਲਕ ਦੇ ਵਿੱਚ ਹੋਏ ਕਿ ਇੱਕ ਨੌਜਵਾਨ ਨੂੰ ਕਹਿਤਾ ਕਿ ਜੀ ਉਹ ਖਾੜਕੂ ਸੀਗਾ, ਉਹ ਮਾਰਿਆ ਗਿਆ। ਜਦੋਂ ਉਹਨੂੰ ਪੋਸਟਮਾਰਟਮ ਲਈ ਲੈ ਕੇ ਗਏ ਪੱਟੀ ਦੇ ਸਿਵਲ ਹਸਪਤਾਲ ਵਿੱਚ, ਉਹ ਜਿਉਂਦਾ ਸੀਗਾ ਤੇ ਬਾਅਦ ਵਿੱਚ ਪੁਲਿਸੀਆਂ ਨੇ ਖੁਦ ਜਾ ਕੇ ਦੁਬਾਰਾ ਮਾਰ ਕੇ ਉਹਨੂੰ ਕਹਿੰਦੇ ਜੀ ਆਹ ਮਾਰ ਦਿੱਤਾ ਹੈਗਾ, ਹੁਣ ਮਾਰ ਦਿੰਨੇ। ਸੋ ਜਿਹੜਾ ਇਸ ਮੁਲਕ ਦੇ ਵਿੱਚ ਪੁਲਿਸ ਉੱਤੇ, ਪੁਲਿਸ ਦੇ ਮਗਰ ਲੱਗੇ ਹੋਏ ਮੀਡੀਆ ਉੱਤੇ ਯਕੀਨ ਕਰਦਾ, ਉਹ ਆਪਦੇ ਆਪ ਨੂੰ ਧੋਖਾ ਦੇ ਰਿਹਾ। ਚਲੋ ਸਾਡੇ ਨਾਲ ਹੋਈ ਸੋ ਹੋਈ, ਪਰ ਜਿਹੜੇ ਲੋਕ ਇਸ ਭਕਾਈ ਮਗਰ ਲੱਗ ਕੇ ਆਪ ਭਕਾਈ ਮਾਰਦੇ ਆ, ਕਹਿੰਦੇ ਅਖਬਾਰ 'ਚ ਆਇਆ ਸੀ, ਮੈਂ TV ਤੇ ਸੁਣਿਆ, ਯਾਰ ਇੱਥੇ ਝੂਠ ਥੋੜੀ ਬੋਲਦੇ ਹੋਣੇ। ਉਹਨਾਂ ਨੂੰ ਬੇਨਤੀ ਕਰਨਾ ਵੀ ਜਿੱਦਣ ਤੁਹਾਡੇ ਆਪਦੇ ਪੁੱਤ ਨੂੰ, ਤੁਹਾਡੇ ਆਪਦੇ ਭਰਾ ਨੂੰ, ਤੁਹਾਡੇ ਆਪਦੇ ਕਿਸੇ ਕਰੀਬੀ ਨੂੰ ਫੜ ਕੇ ਪੁਲਿਸ ਨੇ ਝੂਠੀ ਸਟੋਰੀ ਬਣਾਈ, ਉਦੋਂ ਤੁਹਾਨੂੰ ਖੁਦ ਨੂੰ ਪਤਾ ਲੱਗ ਜੂਗਾ ਕਿ ਵਾਕਿਆ ਹੀ ਪੁਲਿਸ ਧੱਕਾ ਕਰਦੀ। ਜਦੋਂ 14 ਅਕਤੂਬਰ 2007 ਨੂੰ ਲੁਧਿਆਣੇ ਸ਼ਿੰਗਾਰ ਸਿਨੇਮਾ ਬੰਬ ਕਾਂਡ ਹੋਇਆ, 15 ਨੂੰ ਮੈਨੂੰ ਸੁਨੇਹਾ ਲੱਗਿਆ ਵੀ ਕੱਲ ਨੂੰ ਪੇਸ਼ ਹੋਵੋ, 16 ਨੂੰ ਮੈਂ ਪੇਸ਼ ਹੋਇਆ। 17 ਦੇ ਅਜੀਤ ਅਖਬਾਰ ਦੇ ਉੱਤੇ ਫਰੰਟ ਪੇਜ ਤੇ ਵੱਡੀ ਖਬਰ ਮੇਰੀ ਫੋਟੋ ਨਾਲ ਲੱਗੀ ਹੋਈ ਸੀ ਵੀ ਸ਼ਿੰਗਾਰ ਕਾਂਡ ਦਾ ਮੁੱਖ ਦੋਸ਼ੀ ਸਰਬਜੀਤ ਸਿੰਘ ਘੁਮਾਣ ਗ੍ਰਿਫਤਾਰ। ਤੇ ਮੈਂ ਜਦੋਂ ਅਫਸਰਾਂ ਨਾਲ ਗੱਲ ਕੀਤੀ, ਗੁਰਪ੍ਰੀਤ ਸਿੰਘ ਤੂਰ ਤੇ SPD ਜੈਸਵਾਲ, ਉਹ ਕਹਿੰਦੇ ਜੀ ਹੁਣ ਜਿਹੜੇ ਅਸਲੀ ਬੰਦੇ ਆ ਜਿਨ੍ਹਾਂ ਨੇ ਵਾਰਦਾਤ ਕੀਤੀ ਆ ਉਹ ਅਵੇਸਲੇ ਹੋ ਜਾਣਗੇ ਤੇ ਅਸੀਂ ਉਹਨਾਂ ਨੂੰ ਫੜਨ ਦੇ ਲਈ ਇਸ ਕਰਕੇ ਵੀ ਉਹਨਾਂ ਨੂੰ ਲੱਗੂਗਾ ਕਿ ਉਹਨਾਂ ਨੇ ਤਾਂ ਜੀ ਸਰਬਜੀਤ ਸਿੰਘ ਘੁਮਾਣ ਨੂੰ ਦੋਸ਼ੀ ਮੰਨ ਲਿਆ ਪੁਲਿਸ ਨੇ,
ਤਾਂ ਕਰਕੇ ਮੈਂ ਕਿਹਾ ਮੈਂ ਇਸੇ ਸ਼ਹਿਰ 'ਚ ਇਸੇ ਪੰਜਾਬ 'ਚ ਵਿਚਰਨਾ, ਮੇਰੇ ਰਿਸ਼ਤੇਦਾਰ ਮੇਰੇ ਵਾਕਫ, ਮੇਰਾ ਆਰ ਪਰਿਵਾਰ ਕੀ ਸਮਝੂਗਾ ਮੇਰੇ ਬਾਰੇ। ਤੁਸੀਂ ਤਾਂ ਮੈਨੂੰ ਬਣਾਤਾ ਸ਼ਿੰਗਾਰਕੰਡ ਦਾ 8 ਲੋਕਾਂ ਦਾ ਕਾਤਲ। ਸੋ ਇਸ ਤਰੀਕੇ ਨਾਲ ਇਹ ਅਫਸਰਸ਼ਾਹੀ, ਇਹ ਮੀਡੀਆ, ਕੋਈ ਇਹਨਾਂ ਕੋਲੇ ਸੱਚ ਦਾ ਜਾਂ ਹੱਕ ਦੀ ਗੱਲ ਦਾ ਕੋਈ ਨਹੀਂ, ਇਹ ਝੂਠ ਦੇ ਮਗਰ ਚੱਲਦੇ ਨੇ ਤੇ ਸਾਡੇ ਬੰਦੇ ਇਹਨਾਂ ਦੇ ਮਗਰ ਲਾ ਕੇ ਭਗਾਈ ਮਾਰਦੇ ਰਹਿੰਦੇ ਆ। ਸੋ ਅੱਜ ਜਦੋਂ ਇਹਨਾਂ ਨੌਜਵਾਨਾਂ ਦੀ ਖਬਰ ਆਈ ਆ, ਉਹਦੇ ਵਿੱਚ ਵੀਰ ਹਰਮਿੰਦਰ ਸਿੰਘ ਮਿੰਟੂ, ਜਿਹਨੂੰ ਨਾਭੇ ਜੇਲ੍ਹ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਹੁਣ ਤਾਂ ਸਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਨਾ, ਜਦੋਂ ਭਾਈ ਅਵਤਾਰ ਸਿੰਘ ਖੰਡੇ ਵਾਲੀ ਗੱਲ ਆਈ ਆ ਵੀ ਕਿਵੇਂ ਇਹ ਕੰਮ ਕਰਦੀਆਂ ਸਰਕਾਰਾਂ। ਸੋ ਵੀਰ ਹਰਮਿੰਦਰ ਸਿੰਘ ਮਿੰਟੂ ਨੂੰ ਵੀ ਇਸ ਕੇਸ ਵਿੱਚ ਫਸਾਇਆ ਸੀ। ਇਹਨਾਂ ਸਾਰੇ ਨੌਜਵਾਨਾਂ ਦੀਆਂ ਅੱਡ-ਅੱਡ ਮੌਕਿਆਂ ਦੇ ਉੱਤੇ ਫੋਟੋਆਂ ਛਪਦੀਆਂ ਰਹੀਆਂ ਜਦੋਂ ਤਰੀਕਾਂ ਤੇ ਆਉਂਦੇ ਸੀ। ਅਖੀਰ ਇਹ ਸਾਰੇ ਜਾਣੇ ਅੱਜ ਬਰੀ ਕੀਤੇ ਗਏ ਅਦਾਲਤ ਨੇ। ਤੇ ਜਿਹੜਾ ਇਹਨਾਂ ਦੇ ਬਾਰੇ ਇੰਨਾ ਭੰਡੀ ਪ੍ਰਚਾਰ ਕੀਤਾ, ਜਿਹੜਾ ਇਹਨਾਂ ਦਾ ਟਾਈਮ ਜੇਲ੍ਹ 'ਚ ਖਰਾਬ ਕਰਾਇਆ, ਉਹਦਾ ਹੁਣ ਕੌਣ ਦੇਣਦਾਰ? ਸੋ ਜਿੱਥੇ ਇਸ ਚੰਗੀ ਖਬਰ ਦਾ ਮਨ ਦੇ ਉੱਤੇ ਆਇਆ ਵੀ ਸੱਚੇ ਪਾਤਸ਼ਾਹ ਸ਼ੁਕਰ ਆ ਸਾਡੇ ਕੋਈ ਭਰਾ ਤਾਂ ਬਾਹਰ ਆਇਆ, ਉੱਥੇ ਮੈਨੂੰ ਸਾਡੀ ਕੌਮ ਉੱਤੇ ਬੜਾ ਗਿਲਾ, ਜਿਹੜਾ ਐਵੇਂ ਲਾਈ ਲੱਗ ਪੁਣੇ ਦੇ ਵਿੱਚ ਇਹਨਾਂ ਦੇ ਮਗਰ ਲੱਗੇ ਰਹਿੰਦੇ ਆ ਤੇ ਇਹਨਾਂ ਦੀ ਜਿਹੜੀ ਝੂਠ ਆ ਉਹਨੂੰ ਪੱਕਾ ਸੱਚ ਮੰਨ ਲੈਂਦੇ ਆ। ਖੈਰ ਅਗਲੀ ਜਿਹੜੀ ਖਬਰ ਆ ਉਹ ਅਮਰੀਕਾ ਦੇ ਅੱਡ-ਅੱਡ ਹਿੱਸਿਆਂ ਦੇ ਵਿੱਚ ਜਿਹੜੀਆਂ ਨਫ਼ਰਤਪੂਰਨ ਘਟਨਾਵਾਂ, ਕਿਉਂਕਿ ਪਹਿਲਾਂ ਭਾਈ ਨਿੱਜਰ ਦੇ ਕਤਲ ਤੋਂ ਬਾਅਦ ਮਾਹੌਲ ਬਣਿਆ ਸੀਗਾ, ਉਦੋਂ ਅਮਰੀਕਾ ਨੇ ਤਾਂ ਠੋਕ ਵਜਾ ਕੇ ਕਿਹਾ ਹੋਇਆ ਵੀ ਸਾਡੀ ਧਰਤੀ ਤੇ ਜੇ ਕੁਝ ਵਾਪਰਿਆ ਸੀ ਫਿਰ ਚੌਂਡੇ ਚਕਾਵਾਂਗੇ। ਪਰ ਹੁਣ ਅਮਰੀਕਾ ਦੇ ਵਿੱਚ ਹੋਵਕੌਨ ਸ਼ਹਿਰ ਆ ਜਿਹੜਾ, ਉੱਥੋਂ ਦਾ ਮੇਅਰ ਆ, ਨਿਊ ਜਰਸੀ ਸੂਬੇ ਦੇ ਵਿੱਚ ਇਹ ਸ਼ਹਿਰ ਆ, ਉਹਦੇ ਖਿਲਾਫ ਜਿਸ ਤਰੀਕੇ ਨਾਲ ਮਿਸਟਰ ਰਵੀ ਐਸ ਭੱਲਾ, ਉਹਦੇ ਖਿਲਾਫ ਜਿਸ ਤਰੀਕੇ ਨਾਲ ਨਫ਼ਰਤਪੂਰਨ ਟਿੱਪਣੀਆਂ ਤੇ ਹੋਰ ਸਾਰਾ ਕੁਝ ਚੱਲ ਰਿਹਾ, ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ, ਚਿੱਠੀਆਂ, ਇਹ ਸਾਰਾ ਕੁਝ ਬੇਹੱਦ ਨਿੰਦਣਯੋਗ ਆ। ਤੇ ਇਸ ਗੱਲ ਦੇ ਉੱਤੇ ਉਹ ਲੋਕ ਹੁਣ ਦਰਜੇ ਬੱਟੀ ਬੈਠੇ ਆ ਜਿਨ੍ਹਾਂ ਨੂੰ ਹਿੰਦੂ ਸਿੱਖ ਏਕਤਾ ਦਾ ਬੁਖਾਰ ਚੜਿਆ ਹੁੰਦਾ ਤੇ ਭਾਰਤ ਮਾਤਾ ਤੇ ਤਿਰੰਗੇ ਦੀਆਂ ਸਲਾਮੀਆਂ ਜਿਨ੍ਹਾਂ ਨੂੰ ਚੜ੍ਹਦੇ ਆ, ਉਹ ਭਾਈ ਹੁਣ ਉਹਨਾਂ ਨੂੰ ਗੱਲ ਨਹੀਂ ਆਉਂਦੀ, ਕਿਉਂਕਿ ਭਾਈ ਨਿੱਜਰ ਵਾਂਗੂ ਭਾਈ ਜਿਹੜਾ ਇਹ ਰਵੀ ਐਸ ਭੱਲਾ, ਇਹ ਵੀ ਕੋਈ ਕਤਲੋਗਾਰਦ ਵਾਲਾ ਜਾਂ ਕੋਈ ਖੂਨ ਖਰਾਬੇ ਵਾਲਾ ਤਾਂ ਹੈ ਨਹੀਂ, ਆਪਦੇ ਸ਼ਹਿਰ ਦਾ ਉਹ ਮੇਅਰ ਆ ਤੇ ਇੱਕ ਸਿੱਖ ਹੋਣ ਦੇ ਨਾਤੇ ਜਿਸ ਤਰੀਕੇ ਨਾਲ ਉਹਨੂੰ ਟਾਰਗੇਟ ਕੀਤਾ ਜਾ ਰਿਹਾ, ਇਹ ਇਕੱਲਾ ਇੱਕ ਮੇਅਰ ਨੂੰ ਨਹੀਂ, ਇਹ ਪੂਰੀ ਦੀ ਪੂਰੀ ਕੌਮ ਨੂੰ ਇਸ ਤਰੀਕੇ ਨਾਲ ਟਾਰਗੇਟ ਕੀਤਾ ਜਾ ਰਿਹਾ। ਭਾਰਤੀ ਹਕੂਮਤੀ ਤੰਤਰ ਜਿਹੜਾ ਹਿੰਦੂ ਇੰਡੀਅਨ ਸਟੇਟ ਆ, ਇਹ ਸਿੱਖਾਂ ਅਤੇ ਸਿੱਖੀ ਦੀ ਹਰ ਤਰੀਕੇ ਨਾਲ ਖੋਰਾ ਖੋਜ ਵਟਾਉਣ ਦੇ ਲਈ ਬਜਾਇਦਾ। ਪਰ ਇਹ ਗੱਲ ਪੱਕੀ ਆ ਕਿ ਪੰਗਾ ਲੈਣਾ ਤਾਂ ਸੌਖਾ, ਪਰ 21 ਦੇ 41 ਵੀ ਪੈਂਦੇ ਆ, 51 ਵੀ ਪੈਂਦੇ ਆ, 101 ਵੀ ਪੈਂਦੇ ਆ। ਇੰਦਰਾ ਗਾਂਧੀ ਨੂੰ ਵੀ ਇਹੀ ਵਹਿਮ ਸੀ, ਅਬਦਾਲੀ ਨੂੰ ਵੀ ਇਹੀ ਵਹਿਮ ਸੀ, ਮੱਸੇ ਰੰਗੜ ਨੂੰ ਵੀ ਇਹੀ ਵਹਿਮ ਸੀ, ਜਸਪਤ ਰਾਏ ਤੇ ਲਖਪਤ ਰਾਏ ਨੂੰ ਸਿੱਖ ਬੜਾ ਵਹਿਮ ਕੱਢਦੇ ਆਏ ਨੇ। ਸੱਚੇ ਪਾਤਸ਼ਾਹ ਕਿਰਪਾ ਕਰਨ, ਇਹਨਾਂ ਦੁਸ਼ਟਾਂ ਨੂੰ, ਇਹਨਾਂ ਕਰਾਹੇ ਪਏ ਲੋਕਾਂ ਨੂੰ ਸੇਧ ਦੇਣ ਸੱਚੀ ਗੱਲ ਕਿ ਭਾਈ ਨਾ ਆਪ ਉਜੜੋ ਤੇ ਨਾ ਸਿੱਖਾਂ ਨਾਲ ਪੰਗੇ ਲਓ। ਪਰ ਲੱਗਦਾ ਨਹੀਂ ਇਹ ਜਿਹੜਾ ਹੈਗਾ ਭੌਣ ਦੇਖ ਕੇ ਹਟਣਗੇ। ਖੈਰ ਅਗਲੀ ਜਿਹੜੀ ਗੱਲ ਆ ਉਹ ਇਹ ਆ ਕਿ ਇਹਨਾਂ ਦਿਨਾਂ ਦੇ ਵਿੱਚ ਬੜਾ ਪਿੱਟ ਪਟੂਆ ਚੱਲ ਰਿਹਾ ਵੀ ਦਿੱਲੀ ਦੇ ਵਿੱਚ ਜਿਹੜਾ ਕੌਮੀ ਰਾਜਧਾਨੀ ਖੇਤਰ ਜਿਹਨੂੰ NCR ਕਹਿੰਦੇ ਆ, ਉੱਥੇ ਬਹੁਤ ਜ਼ਿਆਦਾ ਕਹਿੰਦੇ ਜੀ ਆਬੋ ਹਵਾ ਖਰਾਬ ਹੋ ਗਈ, ਧੂਆਂ ਧੱਪੜ ਚੱਲਦਾ, ਦਿਖਦਾ ਕੁਛ ਨਹੀਂ। ਤੇ ਉਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਪੋਲਿਊਸ਼ਨ, ਜਿਹਨੂੰ ਪ੍ਰਦੂਸ਼ਣ ਕਹਿੰਦੇ ਆਪਾਂ, ਉਹ ਹੋਇਆ ਹੋਇਆ। ਫੋਟੋਆਂ ਸਾਡੇ ਸਾਹਮਣੇ ਆ ਜਿਹਦੇ ਵਿੱਚ ਗਾਜ਼ੀਆਬਾਦ ਕੜਕੜ ਡੂਮਾਂ ਵਾਲੇ ਇਲਾਕੇ ਦੀਆਂ ਫੋਟੋਆਂ ਨੇ ਤੇ ਵਾਕਿਆ ਹੀ ਗੱਡੀਆਂ ਦੇ ਮਾੜੇ ਮਾੜੇ ਜਿਹੇ ਪਰਛਾਵੇਂ ਜਿਹੇ ਦਿਖਦੇ ਆ ਜਿਵੇਂ ਧੁੰਦ ਹੁੰਦੀ ਹੈ। ਇਹ ਜਿਹੜਾ ਪ੍ਰਦੂਸ਼ਣ ਆ ਇਹਦਾ ਹਰੇਕ ਵਾਰ ਵਾਂਗ ਭਾਂਡਾ ਜਿਹੜਾ ਪੰਜਾਬ ਦੇ ਸਿਰ ਤੇ ਭੰਨ ਦਿੱਤਾ ਗਿਆ ਕਿ ਜੀ ਇਹ ਪੰਜਾਬ ਵਾਲਿਆਂ ਨੇ, ਹਾਲਾਂਕਿ ਇੱਥੇ ਪਰਾਲੀ ਸਾੜਨ ਦਾ ਜਾਂ ਕੋਈ ਹੋਰ ਅਜੇ ਕੰਮ ਉਵੇਂ ਨਹੀਂ ਹੈਗਾ, ਪਰ ਕਿਉਂਕਿ ਜਿਹੜਾ ਸੁਹਾਰਾ ਉਹ ਪੰਜਾਬ ਨੂੰ ਹੀ ਲਾਉਣਾ ਹੁੰਦਾ, ਇਸ ਵਾਰੀ ਫੇਰ ਜਿਹੜਾ ਹੈਗਾ ਉਹ ਪੰਜਾਬ ਨੂੰ ਟਾਰਗੇਟ ਕੀਤਾ ਗਿਆ ਕਿ ਦਿੱਲੀ ਦੇ ਵਿੱਚ ਇਹਨਾਂ ਨੇ ਕਰਤਾ। ਵਿਚਾਲੇ ਹਰਿਆਣਾ ਪੈਂਦਾ, ਰਾਜਸਥਾਨ ਆ, ਯੂਪੀ ਦੇ ਨਾਲ ਲੱਗਦੇ ਇਲਾਕੇ ਆ, ਮੱਧ ਪ੍ਰਦੇਸ਼ ਆ, ਹੋਰ ਕਿਸੇ ਪਾਸਿਓਂ ਨਹੀਂ ਆਉਂਦਾ। ਹਰਿਆਣੇ ਦੇ ਲੋਕਾਂ ਨੂੰ ਨਹੀਂ ਲੱਗਦਾ ਧੂਆਂ ਪੰਜਾਬ ਦਾ ਧੂਆਂ ਉੱਪਰ ਦੀ ਨਾ ਪੈਕ ਹੋ ਕੇ ਜਿਵੇਂ ਡੱਬੇ ਰਾਹੀਂ ਉੱਥੇ ਜਾ ਕੇ ਉਤਰਦਾ ਹੋਵੇ, ਐ ਭਕਾਈ ਮਾਰਦੇ ਆ।
खैर गल ये है कि हुण पराली साड़न कारण दिल्ली च फैले प्रदूषण ते पंजाब दे मुख सकत्तर नूं नोटिस भी जारी करता दिल्ली वाले ने। इन्नी नफरत आ। जे तुहानूं पंजाब इन्ना ही माड़ा लगदा, तुहाडे इत्थे आए दिन कदे पराली नूं धुआं ला के आए, धुआं बरोल करदे आ पंजाब वाले, कदे कुछ करदे आ, भी फड़ के इन्हां नूं अड्ड कर दो, आपे इन्हां नूं परां सिੱਟ दो। इहो ਜਿਹੇ ਬੰਦਿਆਂ ਨੂੰ ਰੱਖ के पंजाब वालिਆਂ ਨੂੰ करना की, आपे इन्हां दा खालिस्तान बना दो, काहनूं चीकां मारदे फिरदे हो। पर असल विच इह भंडी प्रचार दी मुहिम आ। जिवें ਜਿਹੜੀ ਸਾਚੀ ਸਾਖੀ ਆ ਉਹਦੇ ਵਿੱਚ ਵੀ ਇਹ ਇੱਕ ਤਰੀਕੇ ਨਾਲ ਜ਼ਿਕਰ ਆ। ਸਰਦਾਰ ਕਪੂਰ ਸਿੰਘ ਲਿਖਦੇ ਆ ਵੀ ਗਾਂਧੀ ਹੁਣੀ ਕਹਿੰਦੇ ਹੁੰਦੇ ਸੀਗੇ ਵੀ ਅੱਜ ਬਿੱਲੀ ਮਾਰਾਂ ਦੇ ਮੁਹੱਲੇ 'ਚ ਕਹਿੰਦਾ ਇੱਕ ਆਦਮੀ ਕੇਲੇ ਦੇ ਛਿਲਕੇ ਤੋਂ ਤਿਲਕ ਕੇ ਡਿੱਗ ਪਿਆ, ਤੇ ਕਹਿੰਦਾ ਮੈਨੂੰ ਪੱਕਾ ਯਕੀਨ ਆ ਵੀ ਇਹ ਜਿਹੜਾ ਕੇਲੇ ਦਾ ਛਿਲਕਾ ਇਹ ਕਿਸੇ ਸਿੱਖ ਨੇ ਸੁੱਟਿਆ ਹੋਊ। ਇਹ ਗੱਲ ਦਾ ਭਾਵ ਕੀ ਆ कि जेकर गांधी हुणी जां होर हिंदू कट्टड़पंथी सारे इस गल ते आ भी जेकर कोई बंदा तिलक के भी डिग पवे ना, जां किसी दे घरे कोई कुर्ता पजामा ना लभे पाउण नूं, ओहदा दोष सिखां सिर मढ़िया करो, सिखां नूं पूरा बदनाम करो। ये अगलियां दी नीति है। इसे नीति तहत हुण पराली साड़न दा दोष पंजाब सिर मढ़िया जा रहा। ते ये गल इन्हां नूं नहीं दिखदी कि आ जिहड़ा तुसीं रावण साड़ना, ਹੁਣ ਰਾਵਣ ਨੂੰ ਦੁਸਹਿਰੇ ਵਾਲੇ ਦਿਨ ਸਾੜਦੇ ਆ, ਕੱਲ ਨੂੰ ਇੱਥੇ ਦੁਸਹਿਰਾ ਤੇ ਥਾਂ ਥਾਂ ਦੇ ਉੱਤੇ ਇਹਨਾਂ ਨੇ ਰਾਵਣ ਸਾੜਨੇ। ਤੇ ਕੋਈ ਕਹਿੰਦਾ ਜੀ ਮੈਂ 52 ਫੁੱਟ ਦਾ ਬਣਾਇਆ, ਦੂਜਾ ਕਹਿੰਦਾ ਸਾਡੇ 101 ਫੁੱਟ ਦਾ। ਉਹ ਜਿਹੜਾ ਸਾਰੇ ਉੱਤਰੀ ਭਾਰਤ ਵਿੱਚ ਥਾਂ ਥਾਂ ਤੇ ਰਾਵਣ ਸਾੜ ਕੇ ਪੋਲਿਊਸ਼ਨ ਕਰਨਾ, ਪ੍ਰਦੂਸ਼ਣ ਕਰਨਾ, ਉਹਨੇ ਜਿਹੜਾ ਚੰਦ ਚੜ੍ਹਨਾ ਉਹ ਨਹੀਂ ਦਿੱਲੀ ਵਾਲਿਆਂ ਨੂੰ ਦਿਖਦਾ। ਪੰਜਾਬ ਦੇ ਲੋਕਾਂ ਦੇ ਉੱਤੇ ਐਵੇਂ ਚੜ੍ਹੇ ਆਉਂਦੇ। ਅੱਜ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਇੱਕ ਬਿਆਨ ਆਇਆ ਜਿਹਦੀਆਂ ਮੁੱਢਲੀਆਂ ਜਿਹੜੀਆਂ ਮੂਹਰਲੀਆਂ ਲਾਈਨਾਂ ਨੇ ਉਹ ਸੰਗਤਾਂ ਨਾਲ ਸਾਂਝੀਆਂ ਕਰਨੀਆਂ ਮੈਂ ਜ਼ਰੂਰੀ ਸਮਝਦਾ। ਬੜੀ ਦਲੇਰੀ ਕੀਤੀ ਹੈ। ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹ ਮਹਿਸੂਸ ਕਰਦਾ ਹੈ ਕਿ ਜੋ ਰਾਵਣ ਚਾਰੇ ਵੇਦਾਂ ਤੇ ਹੋਰ ਗ੍ਰੰਥਾਂ ਤੇ ਵਿਦਵਤਾ ਭਰਪੂਰ ਵੱਡੇ ਵਿਦਵਾਨ ਸਨ, ਜਿਨ੍ਹਾਂ ਨੂੰ ਦੱਖਣ ਦੇ ਤੇ ਰੰਗਰੇਟਿਆਂ ਦੇ ਨਿਵਾਸੀ ਲੱਖਾਂ ਦੀ ਗਿਣਤੀ ਵਿੱਚ ਪੂਜਾ ਕਰਦੇ ਨੇ। ਇੱਥੇ ਸਾਡੇ ਪੰਜਾਬ ਦੇ ਵਿੱਚ ਵੀ ਲੁਧਿਆਣੇ ਜ਼ਿਲ੍ਹੇ 'ਚ ਪਾਇਲ ਦੇ ਇਲਾਕੇ ਵਿੱਚ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। ਪੂਜਾ ਕਰਦੇ ਹਨ ਤੇ ਜੋ ਸਾਡੇ ਮੁਲਕ ਵਿੱਚ ਹੀ ਵਸਦੇ ਹਨ, ਉਸ ਰਾਵਣ ਦਾ ਹਰ ਸਾਲ ਇੱਕ ਵਰਗ ਵੱਲੋਂ ਪੁਤਲੇ ਬਣਾ ਕੇ ਅੱਗ ਲਗਾ ਕੇ ਫੂਕਣ ਦੀਆਂ ਕਾਰਵਾਈਆਂ ਉਹਨਾਂ ਹਜ਼ਾਰਾਂ ਲੱਖਾਂ ਇੰਡੀਆ ਦੇ ਨਿਵਾਸੀਆਂ ਅਤੇ ਰੰਗਰੇਟੇ ਵਰਗ ਦੇ ਮਨ ਆਤਮਾ ਨੂੰ ਡੂੰਘੀ ਠੇਸ ਪਹੁੰਚਾਉਣ ਵਾਲਾ ਅਮਲ ਹੈ, ਜਿਸ ਨੂੰ ਹਿੰਦੂ ਤਵੀ ਕੱਟੜਵਾਦੀ ਲੋਕ ਸਦੀਆਂ ਤੋਂ ਇਹ ਦੁਖਦਾਇਕ ਅਮਲ ਕਰਦੇ ਆ ਰਹੇ ਨੇ। ਇਸ ਲਈ ਇਹ ਇੱਕ ਅੱਛਾ ਅਮਲ ਹੋਏਗਾ ਕਿ ਉਹਨਾਂ ਨੂੰ ਮੰਨਣ ਤੇ ਪੂਜਣ ਵਾਲੇ ਲੱਖਾਂ ਨਿਵਾਸੀਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਇੱਥੋਂ ਦੇ ਹਿੰਦੂ ਤਵੀ ਹੁਕਮਰਾਨ ਤੇ ਕੱਟੜਵਾਦੀ ਲੋਕ ਇਸ ਚੱਲਦੀ ਆ ਰਹੀ ਨਫ਼ਰਤ ਪੈਦਾ ਕਰਨ ਵਾਲੀ ਰਵਾਇਤ ਨੂੰ ਖਤਮ ਕਰਕੇ ਮਨੁੱਖਤਾ ਪੱਖੀ ਸੰਦੇਸ਼ ਦੇਣ ਦੇ ਅਮਲ ਕਰਨ ਤਾਂ ਇਹ ਇੱਥੋਂ ਦੇ ਮਾਹੌਲ ਨੂੰ ਸਾਜ਼ਗਾਰ ਬਣਾਉਣ ਲਈ ਬਿਹਤਰ ਹੋਵੇਗਾ। ਸਰਦਾਰ ਸਿਮਰਜੀਤ ਸਿੰਘ ਮਾਨ ਦਾ ਇਹ ਬਿਆਨ ਆ, ਤੇ ਉਹ ਲੰਬਾ ਚੌੜਾ ਬਿਆਨ ਆ, ਪਰ ਮੈਂ ਇਹ ਬੇਨਤੀ ਸੰਗਤਾਂ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਜਿਨ੍ਹਾਂ ਨੂੰ ਲੱਗਦਾ ਨਾ ਵੀ ਇਹ ਆਪਾਂ ਨੂੰ ਕਾਹਨੂੰ ਜੀ ਐ ਕਹਿਣਾ ਚਾਹੀਦਾ ਸੀ, ਸਾਡੇ 'ਚ ਇਹ ਵੀ ਬਿਮਾਰੀ ਬੜੀ ਆ, ਮੈਂ ਇਹ ਗੱਲ ਦਾ ਗਰੰਟੀ ਦਿੰਦਾ ਇਸ ਗੱਲ ਦੀ ਵੀ ਇਹ ਜੇ ਸਿੱਖਾਂ ਨੇ 1984 ਤੋਂ ਬਾਅਦ AK-47 ਨਾ ਖੜਕਾਈ ਹੁੰਦੀ ਨਾ, ਤਾਂ ਇਹਨਾਂ ਨੇ 6 ਜੂਨ ਨੂੰ ਬਾਹਮਣਾਂ ਨੇ, ਹਿੰਦੂ ਤਵੀਆਂ ਨੇ, ਸੰਤ ਭਿੰਡਰਾਂ ਵਾਲਿਆਂ ਦੇ ਵੀ ਪੁਤਲੇ ਬਣਾ ਕੇ ਫੂਕਿਆ ਕਰਨੇ ਸੀ। ਇਹਨਾਂ ਨੇ ਕਿਹਾ ਕਰਨਾ ਸੀਗਾ ਵੀ ਰਾਵਣ ਜਿਵੇਂ ਪੁਰਾਣੇ ਯੁੱਗਾਂ ਦੇ ਵਿੱਚ ਰਾਮਚੰਦਰ ਨੇ, ਉਵੇਂ ਇੰਦਰਾ ਗਾਂਧੀ ਦੁਰਗਾ ਵਾ, ਅਸੀਂ ਇਹਨੂੰ ਮਹਾਨ ਬਣਾਉਣਾ ਦੁਰਗਾ ਨੂੰ, ਤੇ ਅਸੀਂ ਰਾਖਸ਼ ਵਾਂਗੂ ਸੰਤ ਭਿੰਡਰਾਂ ਵਾਲਿਆਂ ਨੂੰ ਮੰਨਦੇ ਆ। ਇਹ ਕਰਤੂਤ ਇਹਨਾਂ ਨੇ ਲਾਜ਼ਮੀ ਕਰਨੀ ਸੀ। ਜਿਨ੍ਹਾਂ ਨੂੰ ਇਹ ਗੱਲ ਯਕੀਨ ਨਹੀਂ ਹੈ, ਸਮਝ ਲਓ ਵੀ ਉਹ ਅੱਖਾਂ ਤੇ ਪੱਟੀ ਬੰਨੀ ਬੈਠਿਆ ਤੇ ਕੋਈ ਉਹਨਾਂ ਦੀ ਇਹ ਪੱਟੀ ਲਾਹ ਨਹੀਂ ਸਕਦਾ। ਹਕੀਕਤ ਇਹ ਆ, ਜਿਹੜਾ ਜਵਾਹਰ ਲਾਲ ਨਹਿਰੂ ਨੇ ਡਿਸਕਵਰੀ ਆਫ ਇੰਡੀਆ 'ਚ ਵੀ ਲਿਖਿਆ ਕਿ ਰਮਾਇਣ ਜਿਹੜੀ ਆ ਉਹ ਦੱਖਣੀ ਭਾਰਤ ਵੱਲ ਆਰੀਅਨ ਨਸਲ ਦੇ ਵਧਣ ਦੀ ਕਹਾਣੀ ਆ, ਜਿਹਦੇ ਵਿੱਚ ਇੱਕ ਕਥਾ ਜਾਂ ਗੱਲ ਲਿਖ ਕੇ ਇਹ ਦੱਸਿਆ ਗਿਆ ਕਿ ਕਿਵੇਂ ਆਰੀਅਨ ਨਸਲ ਦਾ ਇੱਕ ਯੋਧਾ ਜਿਹੜਾ ਹੋਰ ਲੋਕਾਂ ਨੂੰ ਨਾਲ ਜੋੜ ਕੇ ਰਾਮਚੰਦਰ ਦੱਖਣੀ ਭਾਰਤ ਵੱਲ ਵੱਧਦਾ ਤੇ ਉੱਥੇ ਵਸਦੇ ਭਾਰਤ ਦੇ ਜਿਹੜੇ ਮੂਲ ਵਾਸੀ ਲੋਕ ਸੀ, ਆਰੀਅਨ ਨਸਲ ਦਾ ਇਹ ਵਾਧਾ, ਅਨ ਆਰੀਅਨ ਦਰਾਵੜਨ ਜਿਹੜੇ ਲੋਕ ਸੀ ਉਹਨਾਂ ਦੇ ਵਿੱਚੋਂ ਜਿਹੜਾ ਰਾਵਣ ਸੀ ਉਹਨੇ ਇਸ ਹਮਲੇ ਦਾ ਵਿਰੋਧ ਕੀਤਾ ਤੇ ਬਾਅਦ 'ਚ ਇਹਨਾਂ ਨੇ ਕਈ ਨੁਕਤੇ ਜੋੜ ਕੇ ਉਹਦੇ ਵਿੱਚ ਵੀ ਉਹ ਸਰੂਪ ਨਖਾ ਨਾਲ ਐ ਹੋ ਗਿਆ ਜੀ, ਉਹ ਫਲਾਨੀ ਗੱਲ, ਉਹ ਸਾਰੀ ਕਹਾਣੀ ਦਾ ਮੇਨ ਮੁੱਦਾ ਤਾਂ ਇਕੱਲਾ ਇੰਨਾ ਹੈਗਾ
ਵੀ ਰਾਵਣ ਦਾ ਭਰਾ ਇਹਨਾਂ ਨੇ ਪਟ ਲਿਆ ਤੇ ਉਹਨੇ ਸਾਰੇ ਭੇਤ ਦੇ ਤੇ ਇਸ ਤਰੀਕੇ ਨਾਲ ਰਾਮਚੰਦਰ ਦੀ ਜਿੱਤ ਹੋ ਗਈ। ਤੇ ਜਦੋਂ ਜਿਹਦੀ ਜਿੱਤ ਹੋ ਜੇ ਫਿਰ ਉਹ ਆਪਦੇ ਹਿਸਾਬ ਨਾਲ ਗੱਲਾਂ ਲਿਖਦੇ ਲਿਖਾਉਂਦੇ ਆ। ਸੋ ਇਸ ਗੱਲ ਦੇ ਵਿੱਚ ਜੇਕਰ ਸਾਰੇ ਇਤਿਹਾਸ ਨੂੰ ਜਾਂ ਮਿਥਿਹਾਸ ਨੂੰ ਤੁਸੀਂ ਦੇਖੋ, ਉਹਦੇ 'ਚ ਇਹੀ ਗੱਲ ਵੀ ਅਗਲਿਆਂ ਨੇ ਲਿਖਣਾ ਸੀ ਜਦੋਂ ਤਾਂ ਫਿਰ ਆਪਦੇ ਹਿਸਾਬ ਨਾਲ ਲਿਖ ਲਿਆ। ਪਹਿਲਾਂ ਵਾਲਮੀਕ ਜੀ ਨੇ ਰਮਾਇਣ ਲਿਖੀ, ਮਹਾਰਿਸ਼ੀ ਵਾਲਮੀਕ ਜੀ ਵਾਲੀ ਰਮਾਇਣ ਜਿਹੜੀ ਆ ਉਹਦੇ ਮੁਕਾਬਲੇ ਉੱਤੇ ਫਿਰ ਬ੍ਰਾਹਮਣਵਾਦੀਆਂ ਨੇ ਤੁਲਸੀਦਾਸ ਤੋਂ ਰਮਾਇਣ ਲਿਖਵਾਈ ਜਾਂ ਲਿਖੀ। ਸੋ ਤੁਲਸੀ ਰਮਾਇਣ ਅਤੇ ਵਾਲਮੀਕ ਰਮਾਇਣ ਦੇ ਫਰਕ ਨੂੰ ਸਮਝਣ ਦੇ ਲਈ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਸਾਰੇ ਭਾਰਤ ਦੇ ਵਿੱਚ ਅੱਡ-ਅੱਡ ਥਾਵਾਂ ਤੇ ਵਿਦਵਾਨਾਂ ਦੀਆਂ ਗੋਸ਼ਟੀਆਂ ਹੁੰਦੀਆਂ ਰਹੀਆਂ ਨੇ ਤੇ ਇਸ ਵੇਲੇ ਪੂਰਾ ਨਤਾਰਾ ਹੋ ਚੁੱਕਿਆ ਵਾ ਵੀ ਅਸਲ ਵਿੱਚ ਕਹਾਣੀ ਕੀ ਸੀ। ਇੱਥੇ ਤਾਂ ਅਦਾਲਤਾਂ ਦੇ ਵਿੱਚ ਵੀ ਕੇਸ ਚਲੇ ਗਏ ਜਿੱਥੇ ਰਾਮਚੰਦਰ ਬਾਰੇ ਬੜੇ ਅਜੀਬੋ-ਗਰੀਬ ਫੈਸਲੇ ਅਦਾਲਤਾਂ ਦੇ ਹੀ ਬੈਠੀਆਂ ਨੇ। ਸੋ ਅਸੀਂ ਇਹ ਚੀਜ਼ਾਂ ਤਾਂ ਨਹੀਂ ਇਹਨਾਂ ਨੂੰ ਕਹਿਣੀਆਂ ਚਾਹੁੰਦੇ ਕਿ ਤੁਹਾਡਾ ਰਾਮਚੰਦਰ ਹੋਇਆ ਹੀ ਨਹੀਂ ਜਾਂ ਰਾਮਚੰਦਰ ਰੱਬ ਨਹੀਂ ਸੀ ਜਾਂ ਤੁਸੀਂ ਜੋ ਮੰਨਦੇ ਹੋ ਮੰਨੋ, ਪਰ ਇੱਕ ਗੱਲ ਹੈ ਵੀ ਜਿਹੜੇ ਬੰਦੇ ਰਾਵਣ ਦੇ ਹਮੈਤੀ ਨੇ ਜਾਂ ਰਾਵਣ ਦੇ ਭਗਤ ਨੇ ਜਾਂ ਰਾਵਣ ਨੂੰ ਸਹੀ ਮੰਨਦੇ ਆ, ਉਹਨਾਂ ਦੀਆਂ ਵੀ ਭਾਵਨਾਵਾਂ ਨੇ। ਆਪਣੇ ਇੱਥੇ ਪਿੰਡਾਂ ਦੇ ਵਿੱਚ ਜੇਕਰ ਕੋਈ ਮਾਰ ਧਾੜ ਕੋਈ ਕਤਲੋਗਾਰਦ ਹੋ ਜਾਵੇ ਤਾਂ ਬੰਦਾ ਇਹ ਸੋਚਦਾ ਕਿ ਠੀਕ ਆ ਸਾਡੇ ਬਜ਼ੁਰਗਾਂ ਨੇ ਇਹਨਾਂ ਦਾ ਬੰਦਾ ਕਤਲ ਕੀਤਾ ਸੀ, ਉਹਨਾਂ ਨੇ ਕੈਦ ਕੱਟ ਲਈ ਤੇ ਹੁਣ ਅਸੀਂ ਹਰ ਸਾਲ ਇਹਨਾਂ ਨੂੰ ਚੜਾਇਆ ਨਾ ਕਰੀਏ ਕਿ ਆਹ ਦੇਖੋ ਜੀ ਅਸੀਂ ਤੁਹਾਡਾ ਬੰਦਾ ਮਾਰਿਆ ਸੀ ਤੇ ਅਸੀਂ ਹੁਣ ਆਹ ਕਰਦੇ ਹਾਂ ਤੇ ਉਹ ਕਰਦੇ। ਪਰ ਹਿੰਦੂ ਤਵੀ ਕੱਟੜਵਾਦੀ ਸੋਚ ਆ ਜਿਹੜੀ, ਉਹਦੀ ਇਹ ਪਹਿਲੇ ਦਿਨ ਤੋਂ ਹੀ ਪੁੱਠੀਆਂ ਕਰਤੂਤਾਂ ਦੱਸੀਆਂ ਉਹਨਾਂ ਨੂੰ। ਉਹਨਾਂ ਨੇ ਇਹ ਇੱਕ ਤਿਉਹਾਰ ਹੀ ਬਣਾਤਾ। ਭਾਰਤ ਦੇ ਮੂਲ ਵਾਸੀ ਜਿਹੜੇ ਜਿੰਨੇ ਪੱਕੇ ਰੰਗ ਦੇ ਦਰਾਵੜ ਜਾਂ ਆਰੀਅਨ ਨਸਲ ਦੇ ਲੋਕ ਆ, ਇਹਨਾਂ ਦੀਆਂ ਜਿੱਤਾਂ ਜਿਹੜੀਆਂ ਨੇ, ਯਾਨੀ ਕਿ ਜਦੋਂ ਆਰੀਅਨ ਨਸਲ ਨੇ ਕੋਈ ਭਾਰਤੀ ਬੰਦੇ ਨੂੰ ਹਰਾਇਆ, ਉਸ ਗੱਲ ਨੂੰ ਇਹਨਾਂ ਨੇ ਸੈਲੀਬ੍ਰੇਟ ਕੀਤਾ ਤੇ ਉਹ ਤਿਉਹਾਰ ਬਣੇ। ਭਾਰਤ ਦੇ ਬਹੁਤੇ ਤਿਉਹਾਰ ਜਿਹੜੇ ਨੇ ਉਹ ਕਿਸੇ ਆਰੀਅਨ ਯੋਧੇ ਦੀ ਜਿੱਤ ਦੀ ਕਥਾ ਵਾ ਤੇ ਭਾਰਤ ਦੇ ਮੂਲ ਵਾਸੀ ਬੰਦੇ ਦੀ ਹਾਰ ਦੀ ਕਥਾ ਵਾ। ਤੇ ਇਸ ਸਾਰੇ ਕਾਸੇ ਦੇ ਉੱਤੇ ਸਾਡਾ ਸਿੱਖਾਂ ਦਾ ਖਾਸ ਤੌਰ ਦੇ ਉੱਤੇ ਕੀ ਸੋਚ ਹੋਣੀ ਚਾਹੀਦੀ ਹੈ? ਸਾਡੀ ਤਾਂ ਰੱਬ ਲੱਗਦੀ ਗੱਲ ਕਰਨੀ ਚਾਹੀਦੀ ਹੈ। ਅਸੀਂ ਕਾਹਤੋਂ ਬ੍ਰਾਹਮਣਵਾਦੀਆਂ ਦੇ ਟਰੈਪ 'ਚ ਫਸੀਏ? ਅਸੀਂ ਕੀ ਲੈਣਾ ਉਹ ਰਾਮਚੰਦਰ ਨੂੰ ਮੰਨਣ ਨਾ ਮੰਨਣ, ਉਹ ਕ੍ਰਿਸ਼ਨ ਨੂੰ ਮੰਨਣ ਨਾ ਮੰਨਣ। ਸਾਨੂੰ ਤਾਂ ਸਾਡੇ ਗੁਰੂ ਪਾਤਸ਼ਾਹ ਨੇ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦਦਾਰ ਖਾਲਸੇ ਕਾ। ਸਾਨੂੰ ਤਾਂ ਦਸ਼ਮੇਸ਼ ਪਾਤਸ਼ਾਹ ਨੇ ਸਿੱਧਾ ਹੀ ਨਿਬੇੜਤਾ ਵੀ ਗੁਰੂ ਮਾਨਿਓ ਗ੍ਰੰਥ। ਸੋ ਆਪਾਂ ਇਸ ਗਦੀ ਗੇੜ ਚੋਂ ਜਿੰਨਾ ਬਚ ਸਕੀਏ ਓਨਾ ਹੀ ਚੰਗਾ। ਪਰ ਸਾਡੇ ਬੰਦੇ ਭੱਜ ਕੇ ਬ੍ਰਾਹਮਣਵਾਦ ਦੀ ਬੁੱਕਲ 'ਚ ਛਾਲਾਂ ਮਾਰ ਰਹੇ। ਖੈਰ ਚੰਗੀ ਲੱਗੀ ਆ ਗੱਲ ਕਿ ਕਿਸੇ ਨੇ ਤਾਂ ਜੁਰਤ ਕੀਤੀ, ਕਿਉਂਕਿ ਬਾਦਲ ਕਿਆਂ ਨੂੰ ਤਾਂ ਹਮੇਸ਼ਾ ਹੀ ਬੀਜੇਪੀ RSS ਬ੍ਰਾਹਮਣਵਾਦ ਦਾ ਫਿਕਰ ਪਿਆ ਰਹਿੰਦਾ ਵੀ ਕਿਤੇ ਇਹ ਨਾ ਨਾਰਾਜ਼ ਹੋ ਜਾਣ। ਪਰ ਆਸ਼ਕੇ ਜਾਈਏ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ, ਜਿਨ੍ਹਾਂ ਨੇ ਇਹ ਘੱਟੋ ਘੱਟ ਇਹ ਜੁਰਤ ਤਾਂ ਕੀਤੀ। ਠੀਕ ਆ ਕਿ ਉਹਨਾਂ ਦੀ ਗੱਲ ਕੋਈ ਅਸਰ ਨਹੀਂ ਪਾਏਗੀ, ਪਰ ਐਡੇ ਕਹਿੰਦੇ ਆ ਵੀ ਜਦੋਂ ਕਿਤੇ ਜ਼ੁਲਮ ਹੋ ਰਿਹਾ ਹੋਵੇ, ਜ਼ਬਰ ਹੋ ਰਿਹਾ ਹੋਵੇ, ਅਤਿਆਚਾਰ ਜਿਹੜਾ ਹੋ ਰਿਹਾ ਹੋਵੇ ਤੇ ਉੱਥੇ ਖੜੇ ਹੋਈਏ ਤੇ ਉਹਨੂੰ ਦੇਖਦੇ ਰਹਿਣਾ ਵੀ ਉਹਦੀ ਹਮਾਇਤ ਕਰਨਾ ਹੁੰਦਾ। ਪਰ ਜੇ ਉੱਥੋਂ ਇੰਨਾ ਕਹਿ ਕੇ ਤੁਰ ਪਈਏ ਵੀ ਇਹ ਮਾੜਾ, ਤਾਂ ਬਾਹਲੀ ਵੱਡੀ ਗੱਲ ਆ ਜੇ ਕੁਝ ਹੋਰ ਨਹੀਂ ਕਰਨ ਜੋਗੇ। ਤੇ ਜੇ ਉੱਥੇ ਬੋਲਣ ਜੋਗੇ ਵੀ ਹੈ ਨਹੀਂ ਤੇ ਉੱਥੇ ਖੜੀਏ ਨਾ, ਤਾਂ ਵੀ ਘੱਟੋ ਘੱਟ ਆਪਾਂ ਆਪਦੀ ਆਤਮਾ ਨੂੰ ਕਹਿਣ ਜੋਗੇ ਆ ਕਿ ਆਪਾਂ ਇਹ ਜ਼ੁਲਮ ਦੇ ਫਿਰ ਅਸੀਂ ਗਵਾਹ ਨਹੀਂ ਬਣੇ। ਪਰ ਹਰ ਅਤਿਆਚਾਰ, ਜ਼ੁਲਮ ਤੇ ਪਾਪ ਦੇ ਹਮੈਤੀ ਬਣ ਕੇ ਆਪਦੇ ਆਪ ਨੂੰ ਕਹੀ ਜਾਣਾ ਕਿ ਅਸੀਂ ਕਿਹੜਾ ਹਿੰਦੂ ਆ, ਅਸੀਂ ਤਾਂ ਉਹਨਾਂ ਦੇ ਨਾਲ ਨਹੀਂ, ਤੇ ਹਰ ਗਲਤ ਗੱਲ 'ਚ ਉਹਨਾਂ ਦਾ ਸਾਥ ਸਹਿਯੋਗ ਦਿੰਦੇ। ਤੋ ਇਸ ਮੌਕੇ ਮਾਨ ਸਾਹਿਬ ਦੀ ਇਹ ਸਟੇਟਮੈਂਟ ਮੈਨੂੰ ਦਿਲੋਂ ਬਹੁਤ ਚੰਗੀ ਲੱਗੀ। ਜਿਨ੍ਹਾਂ ਨੂੰ ਇਸ ਸਟੇਟਮੈਂਟ ਦੇ ਨਾਲ ਅਲਰਜੀ ਆ, ਜਿਨ੍ਹਾਂ ਨੂੰ ਲੱਗਦਾ ਵੀ ਹਿੰਦੂ ਸਿੱਖ ਏਕਤਾ ਖਤਰੇ 'ਚ ਪੈ ਗਈ, ਉਹ ਸਮਝ ਲਓ ਵੀ ਸਿੱਖੀ ਦੀਆਂ ਜੜ੍ਹਾਂ ਵੱਢਣੀਆਂ ਚਾਹੁੰਦੇ ਆ। ਉਹਨਾਂ ਨੂੰ ਸਿੱਖੀ ਦਾ ਫਿਕਰ ਨਹੀਂ, ਉਹਨਾਂ ਨੂੰ ਇਹ ਹਿੰਦੂ ਦਾ ਫਿਕਰ ਆ ਵੀ ਕਿਤੇ ਹਿੰਦੂ ਭਾਈਚਾਰਾ ਨਾਰਾਜ਼ ਨਾ ਹੋ ਜੇ। ਪਰ ਅਗਲੇ ਗਲ 'ਚ ਟਾਇਰ ਪਾਉਣ ਲੱਗੇ ਦੇਖਦੇ ਨਹੀਂ ਹੈਗੇ, ਉਦੋਂ ਫਿਰ ਸਭ ਚੇਤੇ ਆ ਜਾਂਦਾ ਬਈ ਕਿੱਧਰ ਨੂੰ ਜਾਣਾ ਤੇ ਕਿੱਧਰ ਨੂੰ ਨਹੀਂ ਜਾਣਾ। ਖੈਰ ਬਹੁਤ ਹੀ ਇਹ ਜਿਹੜਾ ਰਾਵਣ ਦਾ ਪੁਤਲਾ ਫੂਕਦੇ ਆ ਉਦੋਂ ਪ੍ਰਦੂਸ਼ਣ ਹੁੰਦਾ ਤੇ ਸਾਰੇ ਪੁਤਲੇ ਫੂਕਣ ਵਾਲੇ ਉਸ ਮੌਕੇ ਕੋਈ ਇਸ ਗੱਲ ਦਾ ਖਿਆਲ ਨਹੀਂ ਕਰਦੇ
कि ਅਸੀਂ ਹੋਈ ਅਗਲੇ ਦਿਨਾਂ ਦੇ ਵਿੱਚ ਪਰਾਲੀ ਫੂਕਣ ਦੇ ਉੱਤੇ ਪੰਜਾਬ ਦੇ ਲੋਕਾਂ ਦੀ ਅਸੀਂ ਉਹਨਾਂ ਦੀ ਬੈਂਡ ਵਜਾਉਣੀ ਆ, ਉਹਨਾਂ ਨੂੰ ਮਾੜਾ ਚੰਗਾ ਬੋਲਣਾ। ਇਸ ਮੌਕੇ ਅਸੀਂ ਪੁਤਲੇ ਫੂਕ ਕੇ ਲੋਕਾਂ ਨੂੰ ਦੁਖੀ ਕਰ ਰਹੇ ਹਾਂ। ਖੈਰ, ਇੱਕ ਬੜੀ ਜ਼ਰੂਰੀ ਜਿਹੜੀ ਗੱਲ ਆ ਉਹ ਇਹ ਹੈ ਕਿ SYL ਨਹਿਰ ਦਾ ਮਸਲਾ ਦਿਨੋਂ ਦਿਨ ਗਰਮਾ ਗਰਮ ਹੁੰਦਾ ਜਾ ਰਿਹਾ। ਮੈਂ ਇਸ ਮਸਲੇ ਨਾਲ ਆਪ ਤਾਂ ਦਿਲੋਂ ਜੁੜਿਆ ਹੋਇਆ। ਮੈਂ ਸਾਰੀ ਸਿੱਖ ਕੌਮ ਤੋਂ, ਪੰਜਾਬ ਦੇ ਹਰ ਧਰਮ ਦੇ ਬੰਦੇ ਤੋਂ, ਹਰੇਕ ਪੰਜਾਬੀ ਤੋਂ ਵੀ ਆਸ ਕਰਦਾ ਵੀ ਇਸ ਮਸਲੇ ਉੱਤੇ ਘੱਟੋ ਘੱਟ ਇਕਜੁੱਟ ਹੋ ਜਾਈਏ। ਪੰਜਾਬ ਦਾ ਪਾਣੀ ਇਕੱਲਾ ਸਿੱਖਾਂ ਨੇ ਜਾਂ ਜੱਟਾਂ ਨੇ ਨਹੀਂ ਵਰਤਣਾ। ਜੇ ਤੁਸੀਂ ਇਸ ਸੰਘਰਸ਼ ਦੇ ਵਿੱਚ ਜਾਨਾਂ ਵਾਰਨ ਵਾਲੇ ਜਟਾਣੇ ਵਰਗੇ ਵੀਰਾਂ ਦਾ, ਚੰਨੇ ਵਰਗਿਆਂ ਦਾ, ਸਾਰਿਆਂ ਦਾ ਪਿਛੋਕੜ ਦੇਖੋ, ਹੈਰਾਨ ਪਰੇਸ਼ਾਨ ਹੋ ਜਾਓਗੇ ਕਿ ਇਹਨਾਂ ਵੀਰਾਂ ਨੇ ਪਾਣੀਆਂ ਦੀ ਰਾਖੀ ਲਈ ਕੀ ਕੀਤਾ। ਆਪਦੀਆਂ ਜਾਨਾਂ, ਆਪਦੇ ਆਪ ਨੂੰ ਬਲੀਦਾਨ ਦਿੱਤਾ, ਬਹੁਤ ਵੱਡੀ ਤੇਗ ਮਾਰੀ ਭਰਾਵਾਂ ਨੇ। ਸੋ ਇਸ ਮੌਕੇ ਜਿਹੜੇ ਦੂਜੇ ਧਰਮਾਂ ਮਤਾਂਤਰਾਂ ਦੇ ਲੋਕ ਨੇ, ਉਹਨਾਂ ਨੂੰ ਵੀ ਇਸ ਗੱਲ ਲਈ ਆਪਦਾ ਫਰਜ਼ ਨਿਭਾਉਣਾ ਚਾਹੀਦਾ। ਤੇ ਮੈਂ ਜਿਵੇਂ ਅੱਗੇ ਵੀ ਪਿੱਟਦਾ ਰਹਿਣਾ, ਅੱਜ ਫੇਰ ਕਹਿਣਾ ਵੀ ਸਿਆਸੀ ਭਲਵਾਨਾਂ ਤੋਂ ਬਚੋ। ਅੱਜ ਦੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਚਰਨਜੀਤ ਭੁੱਲਰ ਦੀ ਇੱਕ ਲੰਬੀ ਚੌੜੀ ਰਿਪੋਰਟ ਛਪੀ ਆ ਕਿ ਸਤਲੁਜ ਜਮਨਾ ਲਿੰਕ ਨਹਿਰ ਦੇ ਬਾਰੇ 1 ਜਨਵਰੀ 2016 ਤੋਂ ਲੈ ਕੇ ਅੱਜ ਤੱਕ 31 ਮਈ 2023 ਤੱਕ 13 ਵਕੀਲਾਂ ਨੇ ਜਿਹੜਾ ਅਦਾਲਤਾਂ ਦੇ ਵਿੱਚ ਇਸ ਕੇਸ ਦੀ ਪੈਰਵਾਈ ਕਰਨ ਲਈ ਜਿਹੜਾ ਖਰਚਾ ਪਾਣੀ 23 ਕਰੋੜ ਰੁਪਈਆ ਲੁੱਟ ਕੇ ਲੈ ਗਏ। ਮੈਨੂੰ ਦੱਸੋ ਵੀ ਇੱਕ ਬੰਦੇ ਨੂੰ ਵੀ, ਤੁਹਾਨੂੰ ਕਿਸੇ ਨੂੰ ਲੱਗਦਾ ਵੀ ਇਹਨਾਂ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਉੱਥੇ ਕੋਈ ਗੱਲ ਕੀਤੀ ਹੈ? ਜਿੰਨੇ ਇਹ ਵਕੀਲ, ਚਾਹੇ ਉਹ ਕਾਂਗਰਸ ਦੀ ਸਰਕਾਰ ਮੌਕੇ ਪੇਸ਼ ਹੋਏ ਨੇ ਅਦਾਲਤ 'ਚ, ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਮੌਕੇ, ਚਾਹੇ ਅਕਾਲੀਆਂ ਦੇ ਮੌਕੇ, ਹਰੇਕ ਵਕੀਲ ਨੇ ਪੰਜਾਬ ਦੇ ਹੱਕਾਂ ਜਾਂ ਪੰਜਾਬ ਦੇ ਹਿੱਤਾਂ ਦੀ ਤਾਂ ਰਾਖੀ ਕੀਤੀ ਨਹੀਂ। ਹਮੇਸ਼ਾ ਹੀ ਪੰਜਾਬ ਦੇ ਉਲਟ ਮਾਹੌਲ ਬਣਿਆ। ਜਿਨ੍ਹਾਂ ਵਕੀਲਾਂ ਦਾ ਅਦਾਲਤ ਵਿੱਚ ਖੜਨਾ ਸਾਡੇ ਇੱਕ ਨਵੇਂ ਪੈਸੇ ਦੇ ਕੰਮ ਨਹੀਂ ਆਇਆ, ਉਹਨਾਂ ਨੂੰ ਸਾਡੇ ਖੂਨ ਪਸੀਨੇ ਦੀ ਕਮਾਈ ਲੁੱਟ ਕੇ 23 ਕਰੋੜ 29 ਲੱਖ ਰੁਪਏ ਇਹਨਾਂ ਨੇ ਦੇ ਦਿੱਤੇ। ਤੇ ਇਹਨਾਂ ਵਿੱਚੋਂ ਜਿਹੜਾ ਕੈਪਟਨ ਸਰਕਾਰ ਮੁੱਕੇ ਐਡਵੋਕੇਟ ਜਨਰਲ ਸੀਗਾ ਅਤੁਲ ਨੰਦਾ, ਉਹਦਾ ਇਕੱਲੇ ਦਾ ਹੀ 60 ਲੱਖ ਦਾ ਬਿੱਲ ਆ ਜੀ। ਫਿਰ ਜਿਹੜਾ ਹੁਣ ਆਮ ਆਦਮੀ ਪਾਰਟੀ ਵੇਲੇ ਜਿਹਦਾ ਰੌਲਾ ਪੈਂਦਾ ਰਿਹਾ ਵੀ ਇਹ ਸਰਸੇ ਵਾਲੇ ਦਾ ਵੀ ਵਕੀਲ ਰਿਹਾ, ਵਿਨੋਦ ਘਈ, ਉਹਦਾ 7 ਮਹੀਨਿਆਂ ਦੇ ਵਿੱਚ ਹੀ 41 ਲੱਖ। ਦੇਖੋ ਕਮਾਲ ਦੀ ਗੱਲ ਕਿ ਜਿਹੜਾ ਕੈਪਟਨ ਸਰਕਾਰ ਮੌਕੇ ਅਤੁਲ ਨੰਦਾ ਸੀ, ਮੈਂ ਫਿਰ ਬੇਨਤੀ ਕਰਦਾ, ਅਤੁਲ ਨੰਦਾ, ਅਤੁਲ ਸਿੰਘ ਨੰਦਾ ਨਹੀਂ ਹੈਗਾ, ਕੋਈ ਸਿੰਘ ਨਹੀਂ, ਅਤੁਲ ਨੰਦਾ, ਉਹਨੂੰ 60 ਲੱਖ ਰੁਪਏ ਬਣਾਉਂਦੇ ਨੂੰ 3 ਸਾਲ ਲੱਗੇ। ਪਰ ਆਮ ਆਦਮੀ ਪਾਰਟੀ ਵਾਲਾ ਵਿਨੋਦ ਘਈ, ਇੱਥੇ ਵੀ ਸਿੰਘ ਨਹੀਂ ਹੈਗਾ ਕੋਈ, ਇਹ ਵੀ ਵਿਨੋਦ ਘਈ ਆ, ਲੱਭਣੇ ਇਹਨਾਂ ਨੂੰ ਇਹੋ ਜਿਹੇ ਹੁੰਦੇ ਆ। ਤੇ 41 ਲੱਖ ਉਹਨੇ 7 ਮਹੀਨਿਆਂ 'ਚ ਹੀ ਕੁੱਟ ਲਿਆ। ਉਹਨੇ 3 ਸਾਲ ਵਿੱਚ 60 ਲੱਖ ਕੁੱਟਿਆ, ਇਹਨੇ 7 ਮਹੀਨਿਆਂ 'ਚ 41 ਲੱਖ ਕੁੱਟ ਲਿਆ। ਤੇ ਜਿਹੜਾ RS ਸੂਰੀ ਆ ਉਹ 5 ਕਰੋੜ 16 ਲੱਖ। ਬੱਲੇ ਬੱਲੇ। ਮੈਂ ਕਹਿੰਦਾ ਜੀ ਜੇਠ ਮਲਾਨੀ ਨੂੰ 4 ਕਰੋੜ। ਤੇ ਇਹ ਸਾਰੇ ਦੇ ਸਾਰੇ ਜਿਹੜੇ ਵਕੀਲ ਨੇ, ਇਹਨਾਂ ਨੇ ਸਵਾਰਿਆ ਕੀ ਆ? ਦੁੱਕੀ ਦੇ ਕੰਮ ਨਹੀਂ ਆਏ। ਤੇ ਇਹ ਬੰਦੇ, ਜੇ ਤੁਸੀਂ ਸਾਰਾ ਖਰਚ ਪਾਣੀ ਪੜੋ ਅੱਜ ਦੇ ਇਹਨਾਂ ਅਖਬਾਰਾਂ ਦੇ ਵਿੱਚ, ਇੱਕ ਅਹਿਮਦਾਬਾਦ ਦਾ ਵਕੀਲ ਆ, ਉਹਨੂੰ ਅਹਿਮਦਾਬਾਦੀ ਕਿਹਾ ਅਖਬਾਰਾਂ ਦੇ ਵਿੱਚ, ਉਹਨੇ ਤਾਂ ਇੰਨੇ ਫੱਟੇ ਚੱਕੇ ਵੀ 2 ਕੇਸਾਂ 'ਚੋਂ ਪੇਸ਼ ਹੋਇਆ ਤੇ 5 ਕਰੋੜ 25 ਲੱਖ ਦਾ। ਜਦੋਂ ਆਪਾਂ ਡਾਕੇ ਦੀ ਗੱਲ ਕਰਦੇ ਆ 5 ਕਰੋੜ 70 ਲੱਖ ਦੇ ਦੀ ਲੁਧਿਆਣੇ ਵਾਲੇ ਦੀ, ਉਹ ਖਾੜਕੂ ਲਹਿਰ ਦਾ ਸਭ ਤੋਂ ਵੱਡਾ ਐਕਸ਼ਨ ਮੰਨਿਆ ਗਿਆ। ਤੇ ਆਹ ਕਲਮ ਨਾਲ ਹੀ ਲੁੱਟੀ ਜਾਂਦੇ ਆ। 5 ਕਰੋੜ 25 ਲੱਖ ਦਾ ਬਿੱਲ ਭੇਜਦਾ ਪੰਜਾਬ ਸਰਕਾਰ ਨੂੰ, ਤੇ ਵਰਚੁਅਲ ਪੇਸ਼ੀ ਜਾਣੀ ਕਿ ਆ ਜਿਹੜੀ ਐਵੇਂ ਇਹਦੇ ਉੱਤੇ ਕੰਪਿਊਟਰ ਰਾਹੀਂ ਪੇਸ਼ੀ ਕਰੀਦੀ ਹੈ। 25 ਲੱਖ ਉਹਨੇ ਕਲੇਮ ਪਾਇਆ, ਪੰਜਾਬ ਸਰਕਾਰ ਨੇ ਉੱਤੇ ਇਤਰਾਜ਼ ਕੀਤਾ ਤਾਂ ਉਹਨੇ 17.5 ਲੱਖ, ਫਿਰ ਅਖੀਰ 10 ਲੱਖ ਦੀ ਉਹਨੂੰ ਮਨਜ਼ੂਰੀ ਇਹਨਾਂ ਨੇ ਦਿੱਤੀ। ਤੇ ਅਮਰਿੰਦਰ ਸਿੰਘ ਦੇ ਖਿਲਾਫ ਜਿਹੜਾ ਕੇਸ ਸੀਗਾ ਉਹਦੇ ਵਿੱਚ ਵੀ ਬਹੁਤ ਵੱਡਾ ਖਰਚਾ, ਕਹਿਣ ਤੋਂ ਭਾਵੇਂ ਕਿ ਇਹ ਜਿਹੜਾ ਕਰੋੜਾਂ ਰੁਪਏ 23 ਕਰੋੜ ਰੁਪਈਆ SYL ਦੇ ਵਕੀਲਾਂ ਰਾਹੀਂ ਹੁਣ ਲੁੱਟਿਆ ਗਿਆ ਹੁਣ ਤੱਕ। ਇਹ ਇਕੱਲਾ 2016 ਤੋਂ 2023 ਤੱਕ ਦਾ ਵੇਰਵਾ ਆਇਆ। ਗਾਂ ਕਿੰਨਾ ਲੁੱਟਣਾ, ਇਹਨਾਂ ਨੂੰ ਤਾਂ ਮੌਜਾਂ ਲੱਗੀਆਂ ਹੋਈਆਂ ਨੇ। ਇਹ ਜਿਹੜਾ SYL ਦੀਆਂ ਤਰੀਕਾਂ ਪੈਂਦੀਆਂ ਕੋਰਟ 'ਚ, ਇਹ ਵਕੀਲਾਂ ਨੂੰ ਜਾਂ ਸਿਆਸਤਦਾਨਾਂ ਨੂੰ, ਕਿਉਂਕਿ ਮੈਨੂੰ ਲੱਗਦਾ ਇਹ ਘਪਲਾ ਕਰਦੇ ਆ। ਜਦੋਂ ਕੋਈ ਵਕੀਲ ਨੂੰ ਇਹ ਕਹਿੰਦੇ ਆ ਵੀ ਇਹਨੂੰ 60 ਲੱਖ ਦਿੱਤਾ
60 ਲੱਖ ਉਹਦੇ ਅਕਾਊਂਟ 'ਚ ਪਾਉਂਦੇ ਆ ਤੇ ਉਹਦੇ ਤੋਂ ਕਹਿੰਦੇ ਹੋਣੇ ਆ ਵੀ 30 ਲੱਖ ਸਾਨੂੰ ਵਾਪਸ ਕਰ ਦੇ ਕੈਸ਼। ਇਦਾਂ ਦੇ ਚੱਕਰ ਵੀ ਚੱਲਦੇ ਨੇ, ਕਿਉਂਕਿ ਸਰਕਾਰੀ ਖਜ਼ਾਨੇ 'ਚੋਂ ਵੱਧ ਪੈਸੇ ਦੇ ਕੇ ਬਾਅਦ 'ਚ ਉਹਦੇ ਨਾਲ ਉਹ, ਕਿਉਂਕਿ ਇੱਥੇ ਕਿਹਨੂੰ ਪੁੱਛਦਾ, ਅੰਨੀ ਪੀਂਦੀਆਂ ਕੁੱਤਾ ਚੱਟੀ ਜਾਂਦਾ। ਸੋ ਇਸ ਮੁਲਕ ਦੇ ਵਿੱਚ ਪੰਜਾਬ ਨੂੰ ਲੁੱਟਣ ਦੇ ਲਈ ਤਰੀਕੇ ਦੇਖੋ ਕਿਹੋ ਜਿਹੇ ਲੱਭੇ ਹੋਏ। ਖਾੜਕੂਆਂ ਨੂੰ ਕਹਿੰਦੇ ਜੀ 5 ਕਰੋੜ 70 ਲੱਖ ਲੈ ਗਏ, ਉਹਨਾਂ ਨੇ ਤਾਂ ਪੰਥ ਲਈ ਪੰਜਾਬ ਲਈ ਕੀਤਾ। ਤੇ ਆਹ ਜਿਹੜੇ ਕਾਗਜ਼ ਦੇ ਉੱਤੇ ਵਰਕਾ ਜਾਂ ਲੈ ਕੇ ਕੋਰਟ 'ਚ ਜਾਣ ਦੀ ਲੋੜ ਵੀ ਨਹੀਂ, ਉਹ ਉਹਦੇ ਰਾਹੀਂ ਕੰਪਿਊਟਰ ਰਾਹੀਂ ਪੇਸ਼ੀ ਕਰਕੇ ਉੱਥੇ ਹੀ ਕਰੋੜਾਂ ਰੁਪਏ ਬਣਾਈ ਜਾਂਦੇ। ਸੋ SYL ਦੇ ਲਈ ਜੇਕਰ ਇਹਨਾਂ ਚੋਂ ਇੱਕ ਵੀ ਵਕੀਲ ਨੇ ਪੰਜਾਬ ਦੇ ਪਾਣੀ ਬਚਾਉਣ ਦੇ ਲਈ ਕੁਝ ਕਰਤਾ ਹੋਵੇ ਤਾਂ ਦਿਖਾ ਦਿਓ। ਨਾ ਕੋਈ ਸਿਆਸੀ ਭਲਵਾਨ ਕੰਮ ਆਉਂਦਾ, ਨਾ ਇਹ ਵਕੀਲ ਕੰਮ ਆਉਂਦੇ ਨੇ। ਤੇ ਜਿਨ੍ਹਾਂ ਸੂਰਮਿਆਂ ਨੇ ਭਾਈ ਜਟਾਣੇ, ਉਹਨਾਂ ਦਾ ਇੱਥੇ ਫੋਟੋ ਲਾਉਣੀ ਸੀ। ਆ ਜੇਕਰ ਭਾਈ ਉਹ ਮੁੰਡਾ ਸਿੱਧੂ ਮੂਸੇ ਵਾਲੇ ਨੇ ਗਾਣਾ ਗਾਇਆ, ਮਸਲਾ ਬਣਿਆ, ਲੋਕਾਂ 'ਚ ਚਰਚਾ ਹੋਈ, ਉਦੋਂ ਵੇਗ ਬਣੀ ਹੋਈ ਸੀ, ਉਹ ਵੇਵ ਦੇ ਵਿੱਚ ਹਵਾ ਦੇ ਵਿੱਚ ਫੋਟੋ ਲਵਾ ਗਏ ਜਟਾਣੇ ਵੀਰ ਦੀ। ਨਹੀਂ ਉਹਦਾ ਇੱਥੇ ਤਾਂ ਚੱਪੇ ਚੱਪੇ ਤੇ ਪੰਜਾਬ ਦੇ ਹਰ ਪਿੰਡ ਦੇ ਵਿੱਚ, ਹਰ ਮੋੜ ਦੇ ਉੱਤੇ, ਹਰ ਮੋਟਰ ਤੇ ਬੰਬੀ ਉੱਤੇ ਉਹਦੀ ਫੋਟੋ ਲੱਗੀ ਹੋਣੀ ਚਾਹੀਦੀ ਹੈ ਭਾਈ ਜਟਾਣੇ ਦੀ। ਇੱਕ ਹੋਰ ਸਿੰਘ ਸੀਗੇ ਜਿਹੜੇ 1984 ਤੋਂ ਫੌਰਨ ਬਾਅਦ ਪਥਰੇੜੀ ਤੇ ਇਹਨਾਂ ਪਿੰਡਾਂ ਦੇ ਕੋਲੇ ਉਹਨਾਂ ਨੇ ਨਹਿਰ ਨੂੰ ਪਾੜਤਾ ਸੀਗਾ ਜਦੋਂ ਆਹ 84 ਦੇ ਅਟੈਕ ਤੋਂ ਬਾਅਦ। ਉਹ ਗੱਲ ਇਹ ਹੋਈ, ਕੁਝ ਸਿੱਖ ਨੌਜਵਾਨਾਂ ਨੂੰ ਲੱਗਿਆ ਕਿ ਯਾਰ ਹੁਣ ਤਾਂ ਇਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਸੰਤ ਭਿੰਡਰਾਂ ਵਾਲਿਆਂ ਨੂੰ ਤੇ ਹੋਰ ਜੁਝਾਰੂਆਂ ਨੂੰ ਕਰਤਾ ਸ਼ਹੀਦ, ਹੁਣ ਇਹ ਪਾਣੀ ਲਾਜ਼ਮੀ ਲੈ ਕੇ ਜਾਣਗੇ, ਚਲੋ ਨਹਿਰ ਹੀ ਪਾੜ ਦੋ। ਸੋ ਉਹਨਾਂ ਨੂੰ ਸਮਝ ਲੱਗੀ, ਉਹਨਾਂ ਨੇ ਚੱਕ ਤੇ ਫੁੱਟੇ, ਕਈ ਫੜੇ ਗਏ। ਬਾਅਦ ਚ ਆਪਣੇ ਭਾਈ ਦਲਜੀਤ ਸਿੰਘ ਦੱਲੀ ਹੁੰਦੇ ਸੀ, ਹੋਰ ਕਈ ਸਾਰੇ ਨੌਜਵਾਨ ਰੋਪੜ ਏਰੀਏ ਦੇ, ਇਹਨਾਂ ਵਿੱਚੋਂ ਬਾਅਦ ਚ ਭਾਈ ਜਟਾਣੇ ਉਹਨਾਂ ਨੇ ਵੱਡੀਆਂ ਚਲੋ ਕਾਰਵਾਈਆਂ ਕੀਤੀਆਂ। ਪਰ ਮੁੱਢਲੇ ਦੌਰ ਦੇ ਵਿੱਚ 84 ਤੋਂ ਫੌਰਨ ਬਾਅਦ ਧੰਨ ਦੇ ਨੇ ਉਹ ਲੋਕ ਜਿਨ੍ਹਾਂ ਨੇ ਇਸ ਗੱਲ ਤੇ ਲੜਾਈ ਲੜੀ, ਦੁਰਫਿੱਟੇ ਮੂੰਹ ਉਹਨਾਂ ਦੇ, ਜਿਨ੍ਹਾਂ ਨੂੰ ਲੱਗਦਾ ਹੈਗਾ ਕਿ ਖਾੜਕੂ ਲਹਿਰ ਗਲਤ ਸੀ। ਅਸਲੀ ਤਾਂ ਇਹ ਸੂਰਮੇ ਸੀ ਜਿਨ੍ਹਾਂ ਨੇ ਪੰਜਾਬ ਦੇ ਪਾਣੀ ਰੋਕੇ। ਆ ਵਕੀਲ ਵਕੂਲ ਜੇ, ਆ ਸਿਆਸੀ ਭਲਵਾਨ ਜਿਨ੍ਹਾਂ ਨੂੰ ਪਾਣੀਆਂ ਦਾ ਰਾਖਾ ਬਣਾ ਕੇ ਪੇਸ਼ ਕੀਤਾ ਜਾਂਦਾ, ਇਹ ਸਭ ਠੱਗ ਟੋਲਾ। ਇਹਨਾਂ ਨੂੰ ਹੁਣ ਕਈਆਂ ਨੂੰ ਚਾਅ ਚੜਿਆ ਪਿਆ ਜੀ, ਉੱਥੇ 1 ਤਰੀਕ ਨੂੰ ਕਹਿੰਦੇ ਪਤਾ ਨਹੀਂ ਕਿ ਬੰਬ ਚਲਾ ਦੇਣਾ ਭਗਵੰਤ ਮਾਨ ਨੇ। ਇਹ ਸਾਰੀਆਂ ਜਵੜੀਆਂ ਨੇ, ਇਹਨਾਂ ਦਾ ਜਾਬਾਂ ਦਾ ਭੇੜਾ। ਅਸਲੀ ਤਾਂ ਸਿੱਧੀ ਜੀ ਗੱਲ ਆ ਕਿ ਜੇ ਇੰਨੀ ਜ਼ੁਰਤ ਵਾ ਤਾਂ ਸਿੱਧੀ ਦਿੱਲੀ ਦਰਬਾਰ ਨੂੰ ਕਹਿਣ ਕਿ ਪੰਜਾਬ ਦੇ ਪਾਣੀਆਂ ਉੱਤੇ ਹੋਰ ਕਿਸੇ ਦਾ ਕੋਈ ਹੱਕ ਨਹੀਂ, ਪੰਜਾਬ ਦੇ ਪਾਣੀਆਂ ਦੇ ਉੱਤੇ ਹੱਕ ਸਿਰਫ ਪੰਜਾਬ ਦਾ। ਜੇ ਸਾਡੇ ਕੋਲ ਕੋਈ ਵਾਧੂ ਪਾਣੀ ਹੋਊਗਾ ਅਸੀਂ ਉਹ ਤੁਹਾਨੂੰ ਮੁੱਲ ਦਿਆਂਗੇ, ਬਾਕੀ ਇਹ ਤੋਂ ਬਿਨਾਂ ਸਾਡੇ ਨਾਲ ਗੱਲ ਨਹੀਂ ਕਰਨੀ। ਪਰ ਇਹ ਇਹਨਾਂ 'ਚ ਨਾ ਹਿੰਮਤ ਆ ਨਾ ਜ਼ੁਰਤ ਵਾ। ਸੋ ਐਵੇਂ ਚਵਰੀਕੀਆਂ ਜਿਹੀਆਂ ਕਰਦੇ ਫਿਰਦੇ ਆ। ਜਿਹੜੇ ਲੋਕ ਇਹਨਾਂ ਦੇ ਗਧੀਗੜ 'ਚ ਫਸੇ ਹੋਏ ਨੇ ਉਹਨਾਂ ਨੂੰ ਆਪਦੇ ਸਿਰ 'ਚ ਆਪ ਹੀ ਸਵਾਹ ਪੈ ਲੈਣੀ ਚਾਹੀਦੀ ਆ, ਕਿਉਂਕਿ ਅਸਲੀ ਸੂਰਮਿਆਂ ਨੂੰ ਭੁੱਲ ਕੇ ਇਹਨਾਂ ਨਕਲੀਆਂ ਦੇ ਮਗਰ ਤੁਰੇ ਫਿਰਦੇ। ਖੈਰ, ਇੱਕ ਇਸ ਵੇਲੇ ਮਸਲਾ ਬੜਾ ਭਖਿਆ ਹੋਇਆ ਦਰਬਾਰ ਸਾਹਿਬ ਦੇ ਵਿੱਚ। ਕੋਈ ਬਾਬਾ ਪ੍ਰਦੀਪ ਸਿੰਘ ਆ, ਉਹ ਇੱਥੇ ਆਇਆ ਤੇ ਉਹਦੇ ਆਉਣ ਤੋਂ ਬਾਅਦ ਕਾਫੀ ਵਿਵਾਦ ਭਖਿਆ ਹੋਇਆ, ਜਿਹਦੀ ਕਰਕੇ ਸੋਸ਼ਲ ਮੀਡੀਆ ਉੱਤੇ ਸ਼੍ਰੋਮਣੀ ਕਮੇਟੀ ਦੀ ਖਾਸ ਤੌਰ ਦੇ ਉੱਤੇ ਜਿਹੜੇ ਉਸ ਮੌਕੇ ਘਟਨਾਕ੍ਰਮ ਵਾਪਰਿਆ ਉਹਦੇ ਬਾਰੇ ਲੋਕਾਂ ਦੇ ਵਿੱਚ, ਸੰਗਤਾਂ ਦੇ ਵਿੱਚ ਬਹੁਤ ਇਤਰਾਜ਼ ਆ ਔਰ ਬੜੀ ਆਲੋਚਨਾ ਹੋ ਰਹੀ ਆ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦੀ। ਇਹ ਆਖਿਆ ਜਾ ਰਿਹਾ ਕਿ ਜੀ ਜਦੋਂ ਉਹ ਬਾਬਾ ਆਇਆ ਪ੍ਰਦੀਪ ਸਿੰਘ, ਉਹਨੂੰ ਵੈਲਕਮ, ਜ਼ਿਆਦਾ VIP ਟ੍ਰੀਟਮੈਂਟ, ਵੈਸੇ ਤਾਂ ਉੱਤੋਂ ਕੋਈ ਫਿਲਮ ਵਾਲਾ ਆ ਜੇ, ਕੋਈ ਹੋਰ। ਮੈਂ ਇੱਕ ਗੱਲ ਨੋਟ ਕੀਤੀ ਆ, ਪਿਛਲੇ 30 ਸਾਲ ਤੋਂ ਮੈਂ ਅੰਮ੍ਰਿਤਸਰ ਆ, 1997 ਤੋਂ ਮੈਂ ਇੱਥੇ ਅੰਮ੍ਰਿਤਸਰ ਹੀ ਰਹਿੰਦਾ। ਮੈਂ ਤਾਂ ਕਦੇ ਦੇਖਿਆ ਨਹੀਂ ਕੌਮ ਲਈ ਕੁਰਬਾਨੀ ਕਰਨ ਵਾਲਾ ਕੋਈ ਜੇਲ੍ਹ ਚੋਂ ਸੁੱਟ ਕੇ ਆਇਆ ਹੋਵੇ, ਉਹਨੂੰ ਕਦੇ ਇੱਥੋਂ ਸਰੋਪਾ ਦੇਤਾ ਹੋਵੇ ਪੰਥ ਨੇ, ਵੀ ਕੌਮ ਨੇ ਜਾਂ ਵੀ ਸ਼੍ਰੋਮਣੀ ਕਮੇਟੀ ਨੇ। ਹਾਂ, ਜੇ ਬਾਦਲ ਹੋਣੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਚੋਂ ਆ ਜਾਣ ਜ਼ਮਾਨਤ ਤੇ, ਉਹਨਾਂ ਨੂੰ ਸਰੋਪੇ ਮਿਲਦੇ ਨੇ। ਜਾਂ ਇੱਥੇ ਹੋਰ ਲੱਕੜ ਤੇ ਪੜ ਜਾ ਹੈਗਾ, ਸਾਨੂੰ ਤਾਂ ਪਤਾ ਨਹੀਂ ਲੱਗਦਾ ਹੈਗਾ। ਸਾਡੀ ਕੌਮ ਦੀ ਜਾਨਾਂ ਮਾਰਨ ਵਾਲਿਆਂ ਦੀ ਫੋਟੋ ਲਗਾਉਣੀ ਹੋਵੇ ਕੇਂਦਰੀ ਸਿੱਖ ਅਜਾਇਬ ਘਰ 'ਚ, ਸਾਨੂੰ ਪਤਾ ਹੀ ਨਹੀਂ ਕੀ ਕੁਛ ਕਰਨਾ ਪੈਂਦਾ। ਤੇ ਜੇਕਰ ਇਹਨਾਂ ਦੀ ਹੋਵੇ, ਚਾਹੇ ਉਹ ਕਿਹੋ ਜਿਹਾ ਵੀ ਹੋਵੇ, ਉਹ ਨੀਲੀ ਪੱਗ ਬੰਨ੍ਹਦਾ ਹੋਵੇ, ਉਹਦੀ ਠਾਹ ਦੇ ਫੋਟੋ ਲਾ ਦਿੰਦੇ ਆ। ਉਹਦਾ ਤਾਂ ਪਤਾ ਹੀ ਉਦੋਂ ਲੱਗਦਾ ਜਦੋਂ ਅਖਬਾਰ 'ਚ ਪੜ੍ਹੀਦਾ ਕਿ ਅੱਜ ਫਲਾਨਾ ਸਿੰਘ ਸਵਰਗਵਾਸੀ, ਉਹਦੀ ਜੀ ਫੋਟੋ ਲਾ ਦਿੱਤੀ ਗਈ ਹੈ। ਸੋ ਜਿਹੜਾ VIP ਟ੍ਰੀਟਮੈਂਟ ਆ, ਉਹ ਕੋਈ ਫਿਲਮ ਵਾਲਾ ਹੋਵੇ, ਕੋਈ ਹੋਰ ਜਿਹੜਾ ਖਾਸ ਤੌਰ ਤੇ ਜੇ ਕੋਈ ਗੋਲਗੱਪਿਆਂ ਦੀ ਰੇਹੜੀ ਚਾਹੇ ਲਾਉਂਦਾ ਹੋਵੇ, ਉਹ ਆ ਜਾਵੇ ਨਾ ਹਿੰਦੂ ਭਾਈਚਾਰੇ 'ਚੋਂ, ਉਹ ਤਾਂ ਚਾਈ ਚੜ ਜਾਂਦਾ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ। ਉਹਦੇ ਪਿੱਛੇ ਇੱਕ ਬੜੀ ਵੱਡੀ ਵਜ੍ਹਾ, ਉਹ ਵਜ੍ਹਾ ਬਾਦਲਕਿਆਂ ਦੇ BJP ਨਾਲ RSS ਨਾਲ ਸੰਬੰਧ ਨੇ। ਕਿਸੇ ਵੇਲੇ ਇਹ ਚੀਜ਼ ਏਦਾਂ ਨਹੀਂ ਸੀ, ਪਰ ਜਦੋਂ ਤਾਂ ਬਾਦਲ ਸਾਹਿਬ ਜੈਕਾਰ ਹੋਏ ਨੇ, ਹੌਲੀ ਹੌਲੀ ਇਹ ਚੀਜ਼ ਦਾ ਪ੍ਰਭਾਵ ਵੱਧਦਾ ਅੱਜ ਪੂਰਾ ਸਿਖਰ ਤੇ ਆ। ਸੋ ਜਿਹੜਾ ਉਹਨਾਂ ਦੀ ਇੱਕ ਉਹ ਆਇਆ ਸਵਾਮੀ ਬਗੇਸ਼ਵਰ ਦਾਸ, ਪਤਾ ਨਹੀਂ ਕੀ, ਉਹ ਜਿਹੜਾ ਜਿਹਦੇ ਕੋਲ ਇੰਦਰਜੀਤ ਨਿੱਕੂ ਗਿਆ ਸੀ, ਪਿੱਛੇ ਜੇ ਖਲਾਰਾ ਪਿਆ ਸੀ, ਉਹ ਆ ਕੇ ਇੱਥੇ ਭਗਾਈ ਮਾਰ ਕੇ ਗਿਆ। ਹਿੰਦੂ ਰਾਸ਼ਟਰ ਦੀ ਵੀ ਗੱਲ ਕੀਤੀ ਉਹਦੇ ਨਾਲ, ਜਿਹੜੀ ਇੱਥੇ ਸਾਨੂੰ ਸਦਾ ਹੀ ਚੜਾਉਂਦੀ ਰਹਿੰਦੀ ਆ ਲక్ష్ਮੀ ਕਾਂਤਾ ਚਾਵਲਾ, ਉਹਨੇ ਵੀ
ਤੇ ਉਹੋ ਜਿਹੇ ਹੋਰ ਲੋਕਾਂ ਨੇ ਵੀ ਕਾਫੀ ਉਤਸ਼ਾਹਤ ਹੋ ਕੇ ਗੜਬੜਾਂ ਗੱਲਾਂ ਕੀਤੀਆਂ। ਬਾਗੇਸ਼ਵਰ ਬਾਬੇ ਦੇ ਆਉਣ ਤੋਂ ਬਾਅਦ ਜਿਸ ਤਰੀਕੇ ਨਾਲ ਸਿੱਖਾਂ ਨੇ ਇਤਰਾਜ਼ ਕੀਤਾ, ਸਿੱਖਾਂ ਨੇ ਬੋਲ ਬੁਲਾਰਾ ਕੀਤਾ, ਮੈਨੂੰ ਉਸ ਤੋਂ ਪੂਰੀ ਤਸੱਲੀ ਆ ਤੇ ਮੇਰੀ ਬੇਨਤੀ ਆ ਵੀ ਇੰਦਰਜੀਤ ਨਿੱਕੂ, ਤੈਂ ਹੁਣ ਲੋਕਾਂ ਤੋਂ ਜਿਹੜਾ ਕੁੱਤੇ ਖਾਣੀ ਕਰਾਉਣੀ ਸੀ ਉਹਦਾ ਕਰਾ ਲਈ, ਪਰ ਤੂੰ ਹੁਣ ਮਹੀਨੇ ਦੇ ਵਿੱਚ ਹਰੇਕ ਐਤਵਾਰ ਨੂੰ ਕਿਸੇ ਨਾ ਕਿਸੇ ਥਾਂ ਤੇ ਪੰਜਾਬ 'ਚ ਨਾ ਉਹਦਾ ਬਾਗੇਸ਼ਵਰ ਬਾਬੇ ਦਾ ਪ੍ਰੋਗਰਾਮ ਰਖਾਇਆ ਕਰ, ਜਿੱਥੇ ਆ ਕੇ ਉਹ ਹਿੰਦੂ ਰਾਸ਼ਟਰ ਦੀ ਗੱਲ ਵੀ ਕਰੇ ਤੇ ਹੋਰ ਵੀ ਜਿਹੜਾ ਕਮਲ ਕੁੱਟਦਾ ਉਹ ਕੁੱਟੇ। ਇਹ ਕਿਉਂ ਕਹਿ ਰਹੇ ਆ, ਮੈਂ ਅੱਗੇ ਵੀ ਇਹ ਗੱਲ ਪ੍ਰੋਗਰਾਮ 'ਚ ਕਹੀ, ਅੱਜ ਫੇਰ ਕਹਿਣਾ ਵੀ ਭਾਈ ਸਾਤੋਂ ਤਾਂ ਕਿਸੇ ਸਿੱਖ ਨੂੰ ਸਮਝਾਇਆ ਨਹੀਂ ਜਾ ਸਕਦਾ ਹੈਗਾ ਵੀ ਖਾਲਿਸਤਾਨ ਕਿਉਂ ਜ਼ਰੂਰੀ ਹੈ, ਪਰ ਜਦੋਂ ਤੁਹਾਡੀ ਹਿੱਕ ਦੇ ਉੱਤੇ ਆ ਕੇ ਭਰੋਟਾ ਲਾਉਣਗੇ ਬਾਗੇਸ਼ਵਰ ਬਾਬੇ ਵਰਗੇ, ਜਦੋਂ ਉਹ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਨਗੇ, ਜਦੋਂ ਉਹ ਤੁਹਾਨੂੰ ਔਕਾਤ ਦੱਸਣਗੇ ਆਪਦੀ ਤੇ ਨਾਲੇ ਸਿੱਖਾਂ ਨੂੰ ਚੜਾਉਣਗੇ ਵੀ ਭਾਈ ਤੁਹਾਡੀ ਧਰਤੀ ਉੱਤੇ ਤੁਹਾਡੇ ਹੀ ਮਥਾਜ ਰਹੇ। ਚੇਤੇ ਕਰੋ ਜਦੋਂ ਤਿਲਕ ਤੇ ਜਨੇਊ ਦੀ ਰਾਖੀ ਲਈ ਇਹ ਗੁਰੂ ਘਰ ਦੇ ਵਿੱਚ ਆ ਕੇ ਅਰਦਾਸਾਂ ਬੇਨਤੀਆਂ ਕਰਦੇ ਸੀ। ਚੇਤੇ ਕਰੋ ਜਦੋਂ ਤੁਹਾਡੇ ਵੱਡੇ ਵਡੇਰਿਆਂ ਨੂੰ ਆ ਕੇ ਕਹਿੰਦੇ ਸੀਗੇ ਛਈ ਰਨ ਬਸਰੇ ਨੂੰ ਗਈ। ਚੇਤੇ ਕਰੋ ਕਿਵੇਂ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚ ਵਿਕਦੀਆਂ ਤੁਹਾਡੇ ਵਡੇਰਿਆਂ ਨੇ ਹਟਾਈਆਂ। ਤੇ ਅੱਜ ਆ ਕੇ ਇਹ ਲੋਕ ਤੁਹਾਡੀ ਅਣਖ ਤੇ ਗੈਰਤ ਨੂੰ ਲਲਕਾਰਨ ਤੇ ਆਪਾਂ ਨੂੰ ਫਿਕਰ ਇਹ ਪਿਆ ਹੈ ਵੀ ਰੀਲ ਜਿਹੜੀਆਂ ਉੱਤੇ ਨੱਚਣ ਵਾਲੀਆਂ ਬਣਾਉਣੀਆਂ ਨੇਗੀਆਂ ਜਾਂ ਹੋਰ ਪੁੱਠੇ ਚੱਜਾਂ ਦੀਆਂ, ਉਹ ਨਾ ਕਿਤੇ ਮਾੜੀ ਬਣ ਜੇ, ਸਾਨੂੰ ਰੀਲਾਂ ਦਾ ਚਾਅ ਚੜਿਆ ਹੋਇਆ। ਸਾਡੀ ਕੌਮ ਦੀਆਂ ਕੁੜੀਆਂ ਤੇ ਮੁੰਡਿਆਂ ਨੂੰ ਕਰਾਹੇ ਪਾਇਆ ਜਾ ਰਿਹਾ। ਇੱਥੇ ਬੜਾ ਸੋਹਣਾ ਇੱਕ ਨੌਜਵਾਨ ਦਾ ਗੀਤ ਆਇਆ ਵੀ ਇਸੇ ਕਰਕੇ ਰੀਲਾਂ ਤੇ ਨਚਾਇਆ ਜਾ ਰਿਹਾ ਨੌਜਵਾਨੀ ਨੂੰ, ਵੀ ਕਿਤੇ ਬੱਚਿਆਂ ਨੂੰ ਚੇਤਾ ਨਾ ਆ ਜਾਏ ਵੀ ਤੇਰਾ ਪਿਓ ਕਿਉਂ ਕਤਲ ਕੀਤਾ ਸੀ, ਕਿਉਂ ਉਸ ਸੂਰਮੇ ਨੇ ਕੌਮ ਲਈ ਲੜਾਈ ਲੜੀ ਸੀ। ਸੋ ਇਸੇ ਕਰਕੇ ਰੀਲਾਂ ਦਾ ਤਾਂ ਹੋਰ ਪੰਗਿਆਂ ਦਾ ਕੰਮ ਪਾਤਾ ਟਿਕਟੌਕ ਦਾ। ਸੋ ਇੱਕ ਪਾਸੇ ਬਾਗੇਸ਼ਵਰ ਵਰਗੇ ਜਵਾਕੜੇ ਜੇ ਉੱਠ ਕੇ ਪੂਰੀ ਕੌਮ ਨੂੰ ਵੰਗਾਰਨ, ਦੂਜੇ ਪਾਸੇ ਆਪਾਂ ਨੂੰ ਹੋਰ ਹੀ ਕੁਛ ਪਿਆ ਹੋਇਆ ਕੁਛ। ਸੋ ਜਿਹੜਾ ਬਾਗੇਸ਼ਵਰ ਬਾਬਾ ਇਹ ਬਾਰ-ਬਾਰ ਆਵੇ, ਹੋ ਸਕਦਾ ਸਿੱਖਾਂ ਨੂੰ ਕੋਈ ਅਕਲ ਆਵੇ ਵੀ ਸਾਨੂੰ ਵੀ ਕੁਛ ਚਾਹੀਦਾ। ਜਿੱਦਣ ਲਾਲਾ ਜਗਤ ਰਾਏ ਨਾਲ ਠੋਕਿਆ ਗਿਆ ਸੀ ਉਦੋਂ ਸਰਦਾਰ ਕਪੂਰ ਸਿੰਘ ਨੇ ਵੀ ਇਹੀ ਕਿਹਾ ਸੀ, ਇਹਨੂੰ ਕਾਹਨੂੰ ਮਾਰਨਾ ਸੀ, ਤਾਂ ਸਿੱਖਾਂ ਨੂੰ ਜਗਾਉਂਦਾ ਸੀ। ਸੋ ਮੈਂ ਵੀ ਇਹ ਸਮਝਦਾ ਕਿ ਬਾਗੇਸ਼ਵਰ ਵਰਗੇ ਤੇ ਆਉਣ ਤੋਂ ਬਾਅਦ ਜਿਵੇਂ ਚੀਕਾਂ ਕੂਕਾਂ ਵੱਜੀਆਂ ਸੋਸ਼ਲ ਮੀਡੀਆ ਤੇ ਲੇਰਾਂ ਜਿਹੀਆਂ ਮਾਰਦੇ ਦੇਖਿਆ ਸਿੱਖ, ਕਈਆਂ ਨੇ ਲਿਖਿਆ ਵੀ ਇਹ ਖਾਲਿਸਤਾਨ ਦੀ ਗੱਲ ਕੀਤੇ ਬਗੈਰ ਗੁਜ਼ਾਰਾ ਨਹੀਂ। ਸ਼ੁਕਰ ਆ ਜੇ ਤੁਹਾਨੂੰ ਅਕਲ ਆਉਣ ਲੱਗੀ ਹੈ ਵੀ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ। ਸੋ ਬਾਗੇਸ਼ਵਰ ਬਾਬੇ ਦੀ ਬਾਰ-ਬਾਰ ਲੋੜ ਆ ਜੀ, ਬਾਰ-ਬਾਰ ਆਵੇ ਤੇ ਹਿੰਦੂ ਰਾਸ਼ਟਰ ਦੇ ਸੋਹਲੇ ਗਾਵੇ ਤਾਂ ਕਿ ਸਿੱਖਾਂ ਨੂੰ ਵੀ ਅਕਲ ਆਵੇ। ਹਾਂਜੀ, ਜਿਹੜਾ ਦੂਜਾ ਮਸਲਾ ਉਹ ਹੈਗਾ ਪ੍ਰਦੀਪ ਸਿੰਘ ਬਾਬੇ ਦਾ। ਇਹਦੇ ਬਾਬੇ ਦੇ ਬਾਰੇ ਮੈਨੂੰ ਬਹੁਤਾ ਪਤਾ ਨਹੀਂ ਵੀ ਇਹ ਕੀ ਕਹਾਣੀ ਆ, ਪਰ ਇਹਦੇ ਆਉਣ ਤੋਂ ਬਾਅਦ ਜਿਹੜਾ ਖਲਾਰਾ ਪਿਆ, ਜੋ ਗੱਲਾਂ ਬਾਤਾਂ ਸਾਹਮਣੇ ਆਈਆਂ ਨੇ, ਉਹਦੇ ਮੁਤਾਲਕ ਉੱਥੇ ਇਹ ਦੱਸਿਆ ਜਾ ਰਿਹਾ ਕਿ ਇਹਨੂੰ VIP ਟ੍ਰੀਟਮੈਂਟ ਦਰਬਾਰ ਸਾਹਿਬ 'ਚ ਮਿਲਿਆ। ਉੱਥੇ ਇੱਕ ਜਿਹੜੀ ਕਹਾਣੀ ਚਲੋ ਸ਼੍ਰੋਮਣੀ ਕਮੇਟੀ ਵਾਲੇ ਦੱਸ ਰਹੇ ਆਪਾਂ ਉਧਰ ਨੂੰ ਆਈਏ, ਇਲਜ਼ਾਮ ਵਾਲੀ ਗੱਲ ਉਹਦੇ ਵਿੱਚ ਕਲੀਅਰ ਹੋ ਜਾਣੀ ਆ। ਸ਼੍ਰੋਮਣੀ ਕਮੇਟੀ ਵੱਲੋਂ ਪੂਰਾ ਗੱਜ ਵੱਜ ਕੇ ਜ਼ੋਰ ਲਾ ਕੇ ਸੰਗਤਾਂ ਦੀ ਤਸੱਲੀ ਕਰਾਉਣ ਦੇ ਲਈ ਬਹੁਤ ਵੀਡੀਓ ਤੇ ਕਾਫੀ ਲਿਖਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਜੀ ਉੱਥੇ ਇਹੋ ਜਿਹੀ ਗੱਲ ਕੋਈ ਨਹੀਂ ਹੋਈ ਹੈਗੀ, ਮਰਿਆਦਾ ਦਾ ਸਾਨੂੰ ਪੂਰਾ ਸਤਿਕਾਰ ਆ ਤੇ ਅਸੀਂ ਤਾਂ ਉੱਥੇ ਕਹਿੰਦੇ ਆ ਵੀ ਜਿਹੜੀ ਅਸੀਂ ਅਲਕੋਹਲ ਵਾਲਾ ਸੈਂਟ ਜਾਂ ਸਪਰੇਅ ਸੀ ਉਹ ਕਿਉਂਕਿ ਰੋਕ ਲਾਈ ਆ ਤੇ ਸਾਨੂੰ ਪਤਾ ਲੱਗਿਆ ਬਾਬੇ ਵੱਲੋਂ ਆਈ ਬੇਨਤੀ, ਇਹਨੇ ਪਹਿਲਾਂ ਵੀ ਕਈ ਕਹਿੰਦੇ ਸੇਵਾ ਭਾਵਨਾ ਵਾਲੇ ਕਾਰਜ ਕੀਤੇ ਆ ਵੀ ਅਤਰ ਜਿਹੜਾ ਅਤਰ ਫਲੇਰ ਹੁੰਦਾ ਵਧੀਆ ਵਾਸ਼ਨਾ ਸੁਗੰਧੀ ਲਈ, ਵੀ ਉਹ ਬਾਬਾ ਲੈ ਕੇ ਇੱਥੇ ਚੈੱਕ ਕਰਨਾ ਚਾਹੁੰਦਾ ਸੀਗਾ। ਤੇ ਉਹ ਸਾਰੀ ਜਿਹੜੀ ਉੱਥੇ ਗੱਲ ਹੋਈ ਆ ਉਹ ਸਿਰਫ ਇਸ ਚੱਕਰ ਵਿੱਚ ਹੋਈ ਆ ਵੀ ਅਸੀਂ ਅਤਰ ਫਲੇਲ ਜਿਹੜਾ ਬਾਬਾ ਲੈ ਕੇ ਆਇਆ ਸੀ ਉਹ ਚੈੱਕ ਕਰ ਰਹੇ ਸੀ, ਤੇ ਨਾ ਤਾਂ ਸਾਡੀ ਕੋਈ ਉੱਥੇ ਇਹ ਸੀ ਕਿ ਉੱਥੋਂ ਬਾਬੇ ਨੇ ਆਉਣਾ ਤਾਂ ਸਾਰੇ ਅਸੀਂ ਸ਼ਰਧਾਲੂ ਜਿਹੜੇ ਕੀਰਤਨ ਸੁਣਦੇ ਆ ਉਹਨਾਂ ਨੂੰ ਪਾਸੇ ਕਰਨਾ, ਨਾ ਅਸੀਂ ਕੋਈ ਹੋਰ ਇਹ ਗੱਲਾਂ। ਚਲੋ ਸ਼੍ਰੋਮਣੀ ਕਮੇਟੀ ਨੇ ਆਪਦਾ ਪੱਖ ਰੱਖਿਆ। ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਸ਼੍ਰੋਮਣੀ ਕਮੇਟੀ ਵਾਲੇ ਬੜੇ ਦੁਖੀ ਆ ਉਹਨਾਂ ਸਿੱਖਾਂ ਤੋਂ ਜਿਹੜੇ ਉਹਨਾਂ ਦੀ ਆਲੋਚਨਾ ਕਰ ਰਹੇ, ਤੇ ਸ਼੍ਰੋਮਣੀ ਕਮੇਟੀ ਦੇ ਦਬਾਅ ਵੀ ਬੜਾ ਇਸ ਮੌਕੇ, ਇਸੇ ਕਰਕੇ ਸ਼੍ਰੋਮਣੀ ਕਮੇਟੀ ਆਪਦਾ ਸਪਸ਼ਟੀਕਰਨ ਦੇ ਰਹੀ। ਪਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਇਹ ਗੱਲ ਭੁੱਲ ਰਹੇ ਆ ਕਿ ਇਹ ਉਹੀ ਸੰਗਤ ਆ ਜਿਹਨੇ ਸ਼੍ਰੋਮਣੀ ਕਮੇਟੀ ਦਾ ਉਦੋਂ ਠੋਕ ਵਜਾ ਕੇ ਸਾਥ ਸਹਿਯੋਗ ਦਿੱਤਾ ਸੀ ਜਦੋਂ ਇੱਕ ਤਿਰੰਗਾ ਮੂੰਹ ਤੇ ਬਣਾ ਕੇ ਕੁੜੀ ਕਹਿੰਦੀ ਸੀ ਕਿ ਮੈਨੂੰ ਦਰਬਾਰ ਸਾਹਿਬ 'ਚ ਨਹੀਂ ਵੜਨ ਦਿੰਦੀ। ਜਦੋਂ ਹਿੰਦੂ ਕੱਟੜਵਾਦ ਨੇ ਪੂਰੇ ਸਿੱਖ ਕੌਮ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰਕੇ ਸ਼੍ਰੋਮਣੀ ਕਮੇਟੀ ਦੇ ਖਿਲਾਫ ਜਿਹਾਦ ਵੱਢਿਆ ਸੀ, ਉਸ ਮੌਕੇ ਜਿਹੜੀਆਂ ਸੰਗਤਾਂ ਨੇ ਲੋਕਾਂ ਦੇ ਕਚਹਿਰੀ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਸਾਥ ਦਿੱਤਾ, ਇਹ ਉਹੀ ਸੰਗਤਾਂ ਨੇ ਜਿਹੜੀਆਂ ਅੱਜ ਬਾਬੇ ਪ੍ਰਦੀਪ ਸਿੰਘ ਵਾਲੇ ਮਸਲੇ ਤੇ ਸ਼੍ਰੋਮਣੀ ਕਮੇਟੀ ਦੇ ਬਾਰੇ
कोई गल कह कर रही ने। सो पहली गल तो श्रोमणी कमेटी नूं इस गल का पता होना चाहिए कि ये कोई पंथ दुखी या कौम के दुश्मन नहीं है, ये गुरु की संगत आ ते इस संगत नूं इस गल का बड़ा भारी मन के उत्ते दुख है कि बादलकिया ने पिछले 30-35 सालों के विच जिहड़ा सभ्याचार, जिहड़ा वरतारा, जिहड़ा माहौल दरबार साहिब दे विच ते सिख कौम दे विच लै आंदा, उहदे च कुछ भी संभव आ। ये कहते हैं ना श्रोमणी कमेटी वाले भी असीं किते कमले असीं ऐ होण देंगे, भाई सब कुछ ही हुंदा रहा इत्थे। इत्थे तां तख्तां दे जथेदारां ने बादलकियां दे स्वार्थां दी पूर्ति लई अकाल तख्त साहिब तो हुक्मनामा जारी करता भी डेरा सरसा वाले मुखी नूं माफी दित्ती जांदी है। ये तां संगत यही संगत सी जिहदे दबाव के सामने झुकदियां होइयां वो फैसला वापस लैना पिया। होर बथेरे चंद जिहड़े ने श्रोमणी कमेटी भी चाढ़दी आ, होर बथेरे चंद जिहड़े ने वो अकाल तख्त साहिब दे लैटर पैड ते बादलकियां दे कहण ते चढ़दे रहे हैं। सो ये गल कहनी कि यार असीं ऐ थोड़ी कर सकते हैं, ये गल एवें नहीं बनी। असीं चाहुंदे हां कि श्रोमणी कमेटी का वकार ते भरोसा संगतां च बहाल होवे। कोई सिख नहीं चाहता कि श्रोमणी कमेटी की कोई निंदिया होवे, क्योंकि अज एक सिंह साहब सुनिया वो कहना जी मक्के च किहड़ा गड़बड़ नहीं हुंदी होनी, जां जी हिंदुआं दे तीर्थां ते भी गड़बड़ हुंदी होगी कोई ना कोई, ते इवें ही कहंदा भी जिथे ईसाइयां दा पोप रहिंदा उत्थे भी गड़बड़ हुंदी होगी वैटिकन च। पर अपने बंदे अपनी गल नूं बाहला चक लैंदे आ। मान ली गल तुहाडी, पर ये गल्लां एवें नहीं बणीਆਂ कि किसी सिख दी गुरु घर दे बारे आपां वैसे ही कहंदे हुंदे आ ना, जे गुरु घर दे लंगर च बैठे होईए तां आपां ओह लंगर नूं मत्थे ला के प्रशादे नूं छक लैंदे आ, कदे ये नहीं कहंदे कि आह ठीक नहीं जां दाल गलत आ जां फलाना। इवें गुरु घर की हर चीज का सत्कार संगत कर, पर इस मौके उत्ते आके ये गल भुल रहे ने ये सारे कि यह दिन लियांदे किने। पिछले 30-35 सालों च बादलकिया ने जिस तरीके नाल RSS का ब्राह्मणवाद का झंडा चक के सिखां दा ते सिक्खी दा सर्वनाश करन दे उन्हां दे हथ चुके बन के काम कीता, उहदी करके सिखां नूं डर लगदा कि कुछ भी कर सकदे। जदों पता लगदा बई RSS दे आखे लग के इत्थे आह कीता ओह कीता, उदों संगतां मत्थे ते हत्थ मारदियां रहियां ने कि आह असीं किहो जिहे बंदिआं नूं लीडर बनने फिरदे। एक गल होर आ, लोकां नूं लगदा भी जे किते बादल के सत्ता च हुंदे आ जिहड़े स्पष्टीकरण हुण श्रोमणी कमेटी दे अधिकारी दिंदे आ, इन्हां ने परवाह ही नहीं सी करनी, देख लांगे जिहड़ा बोलू चक के अंदर मारांगे, तुसीं परवाह ना करो। होया ना इह जिहड़ियां संगतां 2015 दे विच बेअदबी बरगाड़ी कांड तो बाद नाम चर्चा रोकण जांदियां सी, अकाल तख्त साहिब दा हुक्मनामा लागू कराउण बादल के उन्हां संगतां नूं चक के जेल੍ਹਾਂ च मारदे सी ते जमानतां हुंदियां सी सारां दी, ते पुलिस वाले थाणेदार भी पिटदे सी। ओह कहंदे भरावा साडे हत्थ वस कुछ नहीं, उपरों हुक्म आया है सुखबीर बादल दा भी जिहड़ा सरसेआं दे खिलाफ बोले चक के रगड़ी चलो। सो इस करके ये कहना कि जी श्रोमणी कमेटी थोड़ी होई संस्था वा, भाई है तां साडी होई सी, अकाल तख्त भी पंथ दा ही सी, पर बादलकिया ने इहनूं कलंक कीता, बादलकिया ने इहनूं ग्रहण ला, बादलकिया ने इस महान संस्था का, साडी सरमौर संस्था का, साडे तां श्रोमणी अकाली दल दा उन्होंने भोग पाता। सो उस सारे कासे दे विच इह गल बार-बार आ रही है भी जिहड़े स्पष्टीकरण दित्ते जा रहे हैं वो इस करके दित्ते जा रहे हैं क्योंकि हुण बादलकिया कोले सत्ता नहीं, जे सत्ता हुंदी छत्तर फेरदे। दूजी गल इह भी हुण उन्हां नूं दिखदा भी साडे कोले दूजी तां दिल्ली दी ते चंडीगढ़ दी तां गल हुण कोई है नहीं, साडे कोले MLA MP वाली, साडे कोले श्रोमणी कमेटी आ, ते जे श्रोमणी कमेटी ਦੀਆਂ ਵੋਟਾਂ आ गईयां उदों तक कोई इहो जिहा मसला ना सामने आ जे जिहदी करके ਇਹ भी संस्था साडे हथों चली जावे। सो इस करके श्रोमणी कमेटी ਨੂੰ ਕਿਹਾ ਗਿਆ ਹੋਣਾ ਬਾਦਲਕਿਆਂ ਵੱਲੋਂ ਵੀ ਛੇਤੀ ਤੋਂ ਛੇਤੀ ਇਹ ਗੱਲ ਨਿਬੇੜੋ, ਲੋਕਾਂ ਦੇ ਵਿੱਚ ਕਿਸੇ ਕਿਸਮ ਦਾ ਅਸੀਂ ਇਸ ਗੱਲ ਦਾ ਸਵਾਗਤ ਕਰਦੇ ਹਾਂ। ਸਿੱਧੀ ਜੀ ਗੱਲ ਇਹ, ਜੇ श्रोमणी कमेटी वाले इसे तरीके नाल सचेत होके संवेदनशील होके गुरु घर की मर्यादा का ख्याल रखन, किसी भी बंदे नाल VIP ट्रीटमेंट ना होवे, कोई भी इहो जिहा विवाद ना उठे जिहदे नाल संगतां दे दिलां नूं ठेस पहुंचदी होवे, तां होर सानूं की चाहीदा। पर यह कहना कि जिहड़े लोग आलोचना करदे आ, जो निंदिया चुगली करदे आ, वो पता नहीं कौन आ, वो भाई वही संगत आ जिहड़ी बादलकियां दी तपाई पई आ, सताई होई आ, क्योंकि बहुत माड़े तो माड़ा वापर चुकिया। वो नित आपां गल्लां करदे आ, पर अज बाबे प्रदीप सिंह वाले मसले दे करके जिहड़ा माहौल बनिया, ओहदी करके घट्टो घट इह तां सब नूं पता लग गया ना कि
पंथ बड़ा संवेदनशील आ, हर गल दे उत्ते हर चीज दे उत्ते पल पल नज़र जिहड़ी आ रखी जा रही है। इहो जिहे विवाद पंथ दोखियां नूं तां पुगदे होणगे कि बाबे प्रदीप सिंह दे बहाने जां किसी होर दे बहाने साडे दरबार साहिब दे बारे कुछ चर्चा चले, क्योंकि असीं तां देखिआ इहो जी जदों रौला पैंदा उदों तां सारे चैनलां नूं चा चढ़ जांदा, न्यूज़ 18 ते होर सारे फिर बड़ी चर्चा कराउंदे आ। ते जिद्दण साडे इष्ट दी बेअदबी हो जाए, जदों असीं दोषी दा वाढा कर दईए, उदों फिर होर पासे नूं गल तुर पैंदी आ। खैर उस अकाल पुरख वाहिगुरू दे चरनां 'च बेनती करदे आ कि पंथ नूं समत बख्शण, पंथ दे दुश्मणां नूं, कौम दे वैरियां नूं, उन्हां नूं भी समत बख्शण। बथेरा खून खराबा हो गया, बथेरी कतलोगारत हो गई, अगे वास्ते सुख शांति होवे ते खालसा पंथ सारी दुनिया दे लई एक चानण मनारा बन के पेश होवे। इत्थे समाप्ति करदे आ, कल फिर मिलांगे जी। नानक नाम चढ़दी कला, तेरे भाणे सरबत दा भला। वाहिगुरू जी का खालसा, वाहिगुरू जी की फतेह।